ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ 14 ਏਐਮ ਤੇ ਐਫਐਮ ਰੇਡੀਓ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਅੱਜ ਅਗਸਤ ਦੀ 18 ਤਰੀਕ ਆ ਦਿਨ ਸ਼ੁੱਕਰਵਾਰ ਆ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਟਰਨੀ ਜੇ ਟੇਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪੋਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋ ਪੈਂਟੀਲੋ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਪਈ ਦੁਨੀਆ ਦੇ ਵਿੱਚ ਰੱਬ ਤੋਂ ਅਗਲਾ ਬੰਦਾ ਜਿਹੜਾ ਆ ਉਹ ਜਾਂ ਡਾਕਟਰ ਤੇ ਜਾਂ ਨਰਸ ਆ ਉਸ ਨੂੰ ਮੰਨਿਆ ਜਾਂਦਾ ਹੈਗਾ। ਇੰਗਲੈਂਡ ਤੋਂ ਇਹ ਖਬਰ ਆ ਰਹੀ ਆ ਵੀ ਇੱਕ ਨਰਸ ਲੂਸੀ ਲੈਟਵੀ ਨਾਮ ਦੀ, ਉਸ ਨੂੰ 7 ਬੱਚਿਆਂ ਨੂੰ 7 ਬੇਬੀਜ਼ ਨੂੰ ਮਰਡਰ ਕਰਨ ਦੇ ਮਾਮਲੇ ਦੇ ਵਿੱਚ ਗਿਲਟੀ ਪਾਇਆ ਗਿਆ ਆ ਉਹ ਨਿਊਨੇਟਲ ਯੂਨਿਟ ਦੇ ਵਿੱਚ। ਹੁਣ ਦੇਖੋ ਵੀ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਇਹ ਜਿਹੜੀ 33 ਸਾਲਾਂ ਦੀ ਬੀਬੀ ਆ ਨਰਸ ਲੂਸੀ ਲੈਟਵੀ ਕਿਲ ਕਰਦੀ ਸੀ। ਇਹ ਸਾਰਾ ਕੁਝ ਜਦੋਂ ਐਜ਼ ਏ ਨਰਸ ਕੌਂਟੈਸਟ ਆਫ ਚੈਸਟਰ ਹਸਪੀਟਲ ਆ ਉੱਥੇ ਕੰਮ ਕਰ ਰਹੀ ਸੀ ਜੂਨ 2015 ਤੋਂ ਲੈ ਕੇ ਜੂਨ 2016 ਤੱਕ। ਸੋ ਇਸ ਸਮੇਂ ਦੇ ਦੌਰਾਨ ਉਸਨੇ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਡੈਲੀਬਰੇਟਲੀ ਹਵਾ ਇੰਜੈਕਟ ਕੀਤੀ, ਮਿਲਕ ਨੂੰ, ਤੇ 2 ਬੱਚਿਆਂ ਨੂੰ ਇਨਸੂਲਿਨ ਦੇ ਕੇ ਜ਼ਹਿਰ ਵੀ ਦਿੱਤਾ। ਸੋ ਇੰਨਾ ਘਿਨਾਉਣਾ ਕੰਮ ਜਿੱਦਾਂ ਇਹ ਮੇਰੇ ਖਿਆਲ ਨਾਲ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਹੋਊਗਾ ਵੀ ਜੰਮਦੇ ਬੱਚਿਆਂ ਨੂੰ, ਛੋਟੀ ਉਮਰ ਦੇ ਬੱਚਿਆਂ ਨੂੰ ਨਰਸਿੰਗ ਯੂਨਿਟ ਦੇ ਵਿੱਚ ਇਸ ਨਰਸ ਨੇ ਜਿਹੜਾ ਆ ਮਾਰ ਦਿੱਤਾ। ਬਿਲਕੁਲ ਹਰਜੋਤ ਸਿੰਘ ਜੀ, ਲੂ ਕੰਡੇ ਖੜੇ ਕਰਨ ਵਾਲੀ ਇਹ ਜਿਹੜੀ ਖਬਰ ਆ ਦੁਨੀਆ ਨੂੰ ਇਸਨੇ ਹਿਲਾ ਕੇ ਰੱਖ ਦਿੱਤਾ ਸੀ। ਜਦ ਇਸ ਨੂੰ ਇਹ ਵਰਡਿਕਟ ਸੁਣਾਇਆ ਗਿਆ ਤਾਂ ਕਹਿੰਦੇ ਵੀ ਇਹ ਡੌਕ ਦੇ ਵਿੱਚ ਵੀ ਅਪੀਅਰ ਨਹੀਂ ਹੋਈ, ਇਸਨੇ ਜਾਣ ਤੋਂ ਮਨਾ ਕਰ ਦਿੱਤਾ। ਕਿ ਇੰਨੀ ਨਿਰਦਇਤਾ ਜਿਹੜੀ ਆ, ਕਿਸੇ ਦੇ ਘਰੇ ਨਿਆਣਾ ਜੰਮਿਆ ਆ ਉਹ ਨਿਓਨੇਟਲ ਯੂਨਿਟ 'ਚ ਆ, ਉਹ ਬੰਦਾ ਸੋਚਦਾ ਹੈ ਵੀ ਇੱਥੇ ਸਾਡੇ ਜਿਹੜੇ ਨਿਆਣੇ ਆ, ਨਵ ਜਨਮੇ ਬੱਚੇ ਆ, ਉਹ ਸੇਫ ਹੋਣਗੇ। ਪਰ ਇਹ ਯੂਕੇ ਦੀ ਸਭ ਤੋਂ ਮੋਸਟ ਪ੍ਰੋਫਿਲਿਕ ਜਿਹੜੀ ਸੀਰੀਅਲ ਕਿਲਰ ਸੀ ਬੱਚਿਆਂ ਦੀ, ਚਾਈਲਡ ਸੀਰੀਅਲ ਕਿਲਰ ਸੀ, ਮਾਡਰਨ ਟਾਈਮਸ ਦੇ ਵਿੱਚ ਇਹ ਦੇਖਿਆ ਗਿਆ ਹੈਗਾ ਆ। ਸੋ 76 ਘੰਟੇ ਜਿਹੜੀ ਜਿਊਰੀ ਆ ਉਹਨਾਂ ਨੇ ਡੈਲੀਬਰੇਸ਼ਨ ਕਰਨ ਤੋਂ ਬਾਅਦ 8 ਅਗਸਤ ਨੂੰ ਇਸ ਦੇ ਬਾਰੇ ਇਸ ਨੂੰ ਦੋਸ਼ੀ ਜਿਹੜਾ ਉਹ ਕਰਾਰ ਦਿੱਤਾ। ਇਸ ਦੇ ਉੱਤੇ ਹੋਰ ਵੀ ਕਈ ਜਿਹੜੇ ਉਹ ਦੋਸ਼ ਸੀਗੇ ਅਟੈਂਪਟਡ ਮਰਡਰਸ ਦੇ ਉੱਤੇ ਵੀ। ਇਹਨੇ ਇਹ ਨਹੀਂ ਆ ਵੀ ਇਹ ਜਿਹੜੇ 6 ਮਾਰੇ ਆ ਉਹੀ ਆ, 7 ਮਾਰੇ ਆ ਉਹੀ ਆ, ਇਸ ਤੋਂ ਇਲਾਵਾ ਵੀ ਕਈ ਹੋਰ ਬੱਚਿਆਂ ਨੂੰ ਇਸਨੇ ਮਾਰਨ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਸੀ। ਕਹਿੰਦੇ ਵਿਵਾਦ ਦੇ ਵਿੱਚ ਮਗਰਮੱਛ ਵਾਲੇ ਅਥਰੂ ਜਿਹੜੀ ਆ ਇਹ ਕਰਾਉਣ ਦੀ ਸੀਗੀ। ਬੰਦੇ ਦਾ ਆਪ ਖਬਰ ਕਰਦੇ ਕਰਦੇ ਸੋਚ ਕੇ ਹੀ ਜਿਹੜਾ ਆ ਉਹ ਮਨ ਜਿਹੜਾ ਆ ਉਹ ਡੋਲ ਜਾਂਦਾ ਆ ਵੀ ਇਹ ਕੀ ਇਦਾਂ ਦੀ ਜਿਹੜੀ ਘਟਨਾ ਵਾਪਰੀ ਆ। ਜੂਨ 2015 ਤੋਂ ਪਹਿਲਾਂ 1 ਸਾਲ ਦੇ ਵਿੱਚ 3 ਬੱਚਿਆਂ ਦੀ ਨਿਓਨੇਟਲ ਯੂਨਿਟ ਦੇ ਵਿੱਚ ਕੰਪਲੀਕੇਸ਼ਨਸ ਦੇ ਕਰਕੇ ਕਹਿੰਦੇ ਮੌਤ ਹੋ ਜਾਂਦੀ ਰਹੀ ਆ। ਇਹ ਆંકੜੇ ਸਾਹਮਣੇ ਆ। ਪਰ 1 ਸਾਲ ਦੇ ਵਿੱਚ ਇਸ ਨੇ 6 ਬੱਚਿਆਂ ਨੂੰ ਤਾਂ ਜਿਹੜਾ ਉਹ ਮਾਰਿਆ ਹੀ ਮਾਰਿਆ। ਇਸ ਤੋਂ ਇਲਾਵਾ ਹੋਰ ਕਿੰਨੀਆਂ ਜਿਹੜੀਆਂ ਆ ਉਹ ਕੋਸ਼ਿਸ਼ਾਂ ਕੀਤੀਆਂ। ਇਹ ਜਦ ਚੀਜ਼ ਸਾਹਮਣੇ ਆਈ ਉਸ ਤੋਂ ਬਾਅਦ ਦੇ ਵਿੱਚ ਹੀ ਇਹ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਜਾਂਚ ਜਿਹੜੀ ਉਹ ਕੀਤੀ ਤੇ ਫਿਰ ਜਿਹੜਾ ਆ ਇਹ ਪਤਾ ਲੱਗਾ। ਇਵੈਂਚੁਅਲੀ ਗ੍ਰਿਫਤਾਰ ਹੋਈ, ਇਸ ਦਾ ਨਾਮ ਜਿਹੜਾ ਉਹ ਆਇਆ ਤਾਂ ਇਸ ਦੇ ਉੱਤੇ ਇਹ ਜਿਹੜੇ ਦੋਸ਼ ਮੜੇ ਗਏ ਤੇ ਇਹ ਦੋਸ਼ ਹੁਣ ਸਾਬਤ ਹੋਏ ਆ। ਇਸ ਤੋਂ ਇਲਾਵਾ 13 ਕੁੱਲ ਪੀੜਤ ਪਰਿਵਾਰ ਨੇ
ਜਿਹੜੇ ਇਸ ਦੇ ਝੰਬੇ ਹੋਏ ਆ, ਉਹ ਕਹਿੰਦੇ ਵੀ ਇਹ ਇੱਕ ਹੇਟਫੁਲ ਹਿਊਮਨ ਬੀਇੰਗ ਆ, ਜਿਸ ਨੇ ਪਰਿਵਾਰਾਂ ਦੇ ਕੋਲੋਂ ਉਹਨਾਂ ਦਾ ਸਭ ਕੁਛ ਖੋਹ ਲਿਆ ਹੈਗਾ ਆ। ਸੋ ਇੱਕ ਟਵਿਨਸ ਵੀ ਸੀਗੇ, ਜਿਨ੍ਹਾਂ ਵਿੱਚੋਂ ਇਸ ਨੇ ਇੱਕ ਮੁੰਡੇ ਨੂੰ ਮਾਰ ਦਿੱਤਾ, ਦੂਜੇ ਨੂੰ ਅਗਲੇ ਦਿਨ ਮਾਰਨ ਦੀ ਇਸਨੇ ਕੋਸ਼ਿਸ਼ ਕੀਤੀ, ਪਰ ਉਸ ਦਿਨ ਉਸ ਬੱਚੇ ਦਾ ਤਾਂ ਮੇਬੀ ਬਚਾਅ ਹੋ ਗਿਆ। ਉਹ ਬੱਚਾ ਹੁਣ 7 ਸਾਲ ਦਾ ਦੱਸਿਆ ਜਾਂਦਾ ਹੈਗਾ ਆ। ਸੋ ਇਹ ਲੂਸੀ ਲੈਟਬੀ, ਇਸ ਨੇ ਇਹ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ। ਜੀ। ਸੋ ਉਸ ਹਸਪੀਟਲ ਦੇ ਵਿੱਚ ਹੁਣ ਜੋ ਡਿਟੈਕਟਿਵਸ ਆ, ਉਹ 4000 ਤੋਂ ਵੱਧ ਜਿਹੜੇ ਬੱਚੇ ਆ ਐਡਮਿਟ ਹੋਏ ਸੀ, ਉਹਨਾਂ ਦੀ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਇਸ ਨਿਊਨੇਟਲ ਨਰਸ ਜੋ ਸੀ ਉੱਥੇ ਕੰਮ ਕਰਦੀ ਉਸ ਸਮੇਂ ਦੇ ਦੌਰਾਨ, ਭਈ ਉਹਨਾਂ ਦੇ ਉੱਤੇ ਕਿਸੇ ਹੋਰ ਦੇ ਬੱਚੇ ਦੇ ਉੱਤੇ ਤਾਂ ਨਹੀਂ ਇੱਦਾਂ ਦਾ ਕਿਸੇ ਤਰ੍ਹਾਂ ਦਾ ਅਸਰ ਹੋਇਆ। ਬਾਅਦ ਦੇ ਵਿੱਚ ਇਸਨੇ ਇੱਕ ਲੈਟਰ ਲਿਖ ਕੇ ਮੰਨਿਆ ਵੀ ਕਿ ਮੈਂ ਈਵਲ ਹੈਗੀ ਆ, ਮੈਂ ਇਹ ਸਾਰਾ ਕੁਝ ਕੀਤਾ ਹੈਗਾ ਆ। ਸੋ ਬਹੁਤ ਹੀ ਘਿਨਾਉਣਾ ਕੰਮ ਜਿਹੜਾ ਆ ਇਸ ਨਰਸ ਵੱਲੋਂ ਕੀਤਾ ਗਿਆ ਸੀ। ਸੋ ਫਾਈਨਲੀ ਹੁਣ ਉਹਨੂੰ ਜਿਹੜੀ ਆ ਸਜ਼ਾ ਮਿਲੂਗੀ ਜੱਜ ਵੱਲੋਂ, ਤੇ ਯੂਰੀ ਨੇ ਡੈਲੀਬਰੇਸ਼ਨ ਜਿਹੜੀ ਆ ਇਸ ਮਾਮਲੇ ਦੇ ਵਿੱਚ ਦੇ ਦਿੱਤੀ ਹੈਗੀ। ਇਦਾਂ ਦੀ ਘਟਨਾ ਜਿਹੜੀ ਹਰਜੋਤ ਸਿੰਘ ਜੀ, ਇੱਕ ਹੋਰ ਸੀਰੀਅਲ ਕਿਲਰ ਹੋਈ ਆ, ਉਹ US ਦੇ ਵਿੱਚ ਸੀਗੀ, ਜਨੀਨ ਐਨ ਜੋਨਸ। ਇਹ ਅਮਰੀਕਨ ਸੀਰੀਅਲ ਕਿਲਰ ਸੀ। ਇਸ ਨੇ ਤਾਂ 70 ਤੇ 80 ਦੇ ਦਹਾਕੇ ਦੇ ਵਿੱਚ ਤਕਰੀਬਨ 60 ਮੰਨਿਆ ਜਾਂਦਾ, ਤਕਰੀਬਨ 60 ਨਿਆਣਿਆਂ ਦਾ ਇਸ ਤਰੀਕੇ ਦੇ ਨਾਲ ਕਤਲ ਕੀਤਾ ਸੀ। ਇਹ ਲਾਇਸੈਂਸਡ ਵੋਕੇਸ਼ਨਲ ਨਰਸ ਸੀਗੀ, ਤੇ ਇਵੈਂਚੁਅਲੀ 1984 ਦੇ ਵਿੱਚ ਇਸ ਦੇ ਉੱਤੇ ਮਰਡਰ ਤੇ ਇੰਜਰੀ ਟੂ ਚਾਈਲਡ ਦੇ ਜਿਹੜੇ ਦੋਸ਼ ਆ, ਉਸ ਦੇ ਉੱਤੇ ਜਿਹੜਾ ਇਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ। ਸੋ ਹੁਣ ਤੁਸੀਂ ਹਿਸਾਬ ਲਾ ਲਓ, ਦੁਨੀਆ ਦੇ ਵਿੱਚ ਐਡੇ ਘਿਨਾਉਣੇ ਇਨਸਾਨ ਵੀ ਆ, ਉਹ ਆਪਾਂ ਦੇਖਦੇ ਆ। ਤੇ ਇਵੈਂਚੁਅਲੀ ਉਹਨਾਂ, ਦੇਖੋ ਨਿਆਣੇ ਤਾਂ ਹੁਣ ਉਹ ਮੁੜ ਕੇ ਨਹੀਂ ਆ ਸਕਦੇ ਜਿਨ੍ਹਾਂ ਦੀ ਜਾਨ ਇਸਨੇ ਲੈ ਲਈ ਆ, ਤੇ ਪਰ ਉਹਨਾਂ ਨੂੰ ਇਸ ਵਰਡਿਕਟ ਤੋਂ ਬਾਅਦ ਦੇ ਵਿੱਚ ਕੁਛ ਇਹ ਕਹਿ ਸਕਦੇ ਆ ਵੀ ਸਿੰਬੋਲਿਕ ਸੁੱਖ ਦਾ ਸਾਹ ਆਇਆ ਹੋਊਗਾ ਵੀ ਇਸ ਦੋਸ਼ਣ ਨੂੰ ਜਿਹੜਾ ਹੁਣ ਦੋਸ਼ੀ ਕਰਾਰ ਦਿੱਤਾ ਗਿਆ ਆ, ਸਜ਼ਾ ਹੋਊਗੀ। ਜਿਹੜੀ ਚਿੱਠੀ ਜਿਹੜੀ ਇਸ ਦੇ ਵਿੱਚ ਲਿਖੀ ਆ, ਉਹਦੇ ਵਿੱਚ ਆਪ ਕਹਿੰਦੀ ਆ ਵੀ ਮੇਰੇ 'ਚ ਬਹੁਤ ਹੇਟ ਆ, ਆਈ ਐਮ ਈਵਲ, ਆਈ ਡਿਡ ਦਿਸ। ਸੋ ਇਸ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕੀਤੀਆਂ ਆ। ਹੁਣ ਦੇਖੋ ਮਗਰਮੱਛ ਦੇ ਜਿਹੜੇ ਹੰਝੂ ਵੀ ਆ, ਇਹ ਗਿਰਾ ਰਹੀ ਸੀ। 2015 ਦੇ ਵਿੱਚ ਜੂਨ ਮਹੀਨੇ ਦੇ ਵਿੱਚ 3 ਬੱਚਿਆਂ ਦੀ ਮੌਤ, ਇੱਕ ਦੇ ਉੱਤੇ ਅਟੈਂਪਟਡ ਮਰਡਰ। ਅਗਸਤ ਦੇ ਵਿੱਚ ਇੱਕ ਨੂੰ ਇਸਨੇ ਕਤਲ ਕੀਤਾ, ਇੱਕ ਦੇ ਉੱਤੇ ਅਟੈਂਪਟਡ ਮਰਡਰ। ਸਤੰਬਰ ਦੇ ਵਿੱਚ ਵੀ ਅਟੈਂਪਟਡ ਮਰਡਰ, ਅਕਤੂਬਰ ਦੇ ਵਿੱਚ ਵੀ। ਫਿਰ 3-4 ਮਹੀਨੇ ਇਹ ਸ਼ਾਂਤ ਰਹੀ, 5-6 ਮਹੀਨੇ। ਫਿਰ ਅਗਲੇ ਸਾਲ ਅਪ੍ਰੈਲ ਦੇ ਵਿੱਚ 2016 ਚ 2 ਕਤਲ ਜਿਹੜੇ ਇਸਨੇ ਅਪ੍ਰੈਲ ਮਹੀਨੇ ਚ ਕੀਤੇ, ਤੇ ਜੂਨ ਦੇ ਵਿੱਚ 2 ਅਟੈਂਪਟ ਕੀਤੇ, ਤੇ ਇੱਕ ਦਾ ਜਿਹੜਾ ਇਸਨੇ ਕਤਲ ਕੀਤਾ। ਸੋ ਇਹ ਜਿਹੜੀ ਇੱਕ ਟਾਈਮਲਾਈਨ ਇਸ ਦੀ ਸਾਹਮਣੇ ਆਈ ਆ, 32,000 ਪੇਜਾਂ ਦੇ ਐਵੀਡੈਂਸ, ਉਹ ਨਾਲ ਮੈਡੀਕਲ ਰੈਕਰਡਸ, 2,000 ਲੋਕਾਂ ਦੀ ਇੰਟਰਵਿਊ, 250 ਤੋਂ ਵੱਧ ਲੋਕਾਂ ਦੇ ਉੱਤੇ ਸ਼ੱਕ ਸੀ, ਸੌਰੀ ਜਿਹੜੇ ਵਿਟਨਸ ਸੀਗੇ 250 ਤੋਂ ਵੱਧ, ਜਿਨ੍ਹਾਂ ਨੇ ਇਹ ਪੁਸ਼ਟੀ ਕੀਤੀ ਵੀ ਇਹ ਘਿਨਾਉਣੇ ਘਟਨਾਵਾਂ ਨੂੰ ਅੰਜਾਮ ਇਸ ਬੀਬੀ ਨੇ ਦਿੱਤਾ ਹੈ। ਕੈਲੀਫੋਰਨੀਆ ਦੇ ਵਿੱਚ ਪਿਛਲੇ 26 ਸਾਲਾਂ ਦੇ ਦੌਰਾਨ ਪਹਿਲੀ ਵਾਰੀ ਜੋ ਹਰੀਕੇਨ ਸਟਾਰਮ ਆ ਰਿਹਾ ਹੈਗਾ, ਹਰੀਕੇਨ ਹਿਲਰੀ, ਉਹਦੇ ਸੰਬੰਧ ਦੇ ਵਿੱਚ ਜਿਹੜੀ ਆ ਐਡਵਾਈਜ਼ਰੀ ਜਾਰੀ ਕੀਤੀ ਆ ਵੀ ਬਹੁਤ ਸਾਰੇ ਫਲੈਸ਼ ਫਲੱਡ ਸਦਰਨ ਕੈਲੀਫੋਰਨੀਆ ਦੇ ਵਿੱਚ ਆ ਸਕਦੇ ਹੈਗੇ ਆ। ਹਰੀਕੇਨ ਹਿਲਰੀ ਇਹ ਬਹੁਤ ਸਟਰੋਂਗ ਤੂਫਾਨ ਇਸ ਟਾਈਮ ਆ ਰਿਹਾ ਆ, ਮੈਕਸੀਕੋ ਦੀ ਪੈਸੀਫਿਕ ਕੋਸਟ ਦੇ ਉੱਤੇ ਆ ਰਾਈਟ ਨਾਓ। ਬਹੁਤ ਹੀ ਜ਼ਿਆਦਾ ਪਾਵਰਫੁਲ ਆ, ਫਸਟ ਐਵਰ ਟ੍ਰੋਪੀਕਲ ਸਟਾਰਮ ਆ, ਜਿਸ ਨੂੰ ਬੜੀ ਕੇਅਰਫੁਲੀ ਜੋ ਸਦਰਨ ਕੈਲੀਫੋਰਨੀਆ ਦੇ ਵਿੱਚ ਵਾਚ ਕੀਤਾ ਜਾਊਗਾ। ਬਹੁਤ ਹੀ ਤੇਜ਼ ਹਵਾਵਾਂ ਤੇ ਡੇਂਜਰਸ ਫਲੈਸ਼ ਫਲੱਡਿੰਗ ਐਕਸਪੈਕਟਡ ਆ। ਇਹ ਜੋ ਨੈਸ਼ਨਲ ਵੈਦਰ ਸਰਵਿਸ ਆ, ਉਹਨਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ, ਪਹਿਲੀ ਵਾਰੀ ਕੀਤੀ ਆ, ਕਦੇ ਇਦਾਂ ਦੀ ਕਹਿੰਦੇ ਐਡਵਾਈਜ਼ਰੀ ਨਹੀਂ ਜਾਰੀ ਨਹੀਂ ਕੀਤੀ ਕੈਲੀਫੋਰਨੀਆ ਦੇ ਵਿੱਚ। ਕਈ ਏਰੀਆਜ਼ ਕੈਲੀਫੋਰਨੀਆ ਦੇ, ਸਦਰਨ ਕੈਲੀਫੋਰਨੀਆ ਦੇ ਡੈਜ਼ਰਟ ਦਾ ਜੋ ਏਰੀਆ ਹੈਗਾ, ਉੱਥੇ ਇਹ ਫਲੈਸ਼ ਫਲੱਡਿੰਗ ਆਉਣ ਦੇ ਪੂਰੇ ਚਾਂਸ ਆ। ਰਾਈਟ ਨਾਓ ਜੋ ਹਰੀਕੇਨ ਹਿਲਰੀ ਆ, ਇਹ ਜਿਹੜਾ ਤੂਫਾਨ ਆ ਜਿਹਦਾ ਨਾਂ ਹਿਲਰੀ ਰੱਖਿਆ ਗਿਆ ਆ,
several hundred miles southwest of Cabo San Lucas, ਮੈਕਸੀਕੋ ਦੇ ਵਿੱਚ ਹੈਗਾ ਆ। ਟ੍ਰੋਪੀਕਲ ਸਟਾਰਮ ਬਾਅਦ 'ਚ ਇਸ਼ੂ ਕੀਤੀ ਗਈ ਆ ਔਰੇਂਜ ਤੇ ਸੈਨ ਡੀਗੋ ਕਾਉਂਟੀ 'ਚ। ਸੋ ਸਰੋਤੇ ਜਿੰਨੇ ਵੀ ਆ ਧਿਆਨ ਨਾਲ ਸੁਣ ਲਓ, ਖਾਸ ਕਰਕੇ ਜਿਹੜੇ ਔਰੇਂਜ ਤੇ ਸੈਨ ਡੀਗੋ ਕਾਉਂਟੀ 'ਚ ਰਹਿੰਦੇ ਆ। ਫਸਟ ਟਾਈਮ ਨੈਸ਼ਨਲ ਹਰੀਕੇਨ ਸੈਂਟਰ ਨੇ ਇਹ ਵਾਚ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ਼ੂ ਕੀਤੀ ਆ। ਕਹਿੰਦੇ ਭਈ 10 ਇੰਚ ਤੱਕ ਵੀ ਕਈ ਜਗ੍ਹਾ ਦੇ ਉੱਤੇ ਮੀਂਹ ਪੈ ਸਕਦਾ ਹੈਗਾ ਆ। ਟ੍ਰੋਪੀਕਲ ਸਟਾਰਮ ਰਾਈਟ ਨਾਓ ਕੈਟਾਗਰੀ 3 ਆ। ਸੋ ਇਹ ਚੇਂਜ ਵੀ ਹੋ ਸਕਦਾ, 4 ਤੱਕ ਵੀ ਜਾ ਸਕਦਾ ਹੈਗਾ ਆ। ਸੰਡੇ ਤੇ ਮੰਡੇ 2 ਦਿਨਾਂ ਦੇ ਵਿੱਚ ਇਹ ਹਿੱਟ ਕਰੂਗਾ ਸਦਰਨ ਕੈਲੀਫੋਰਨੀਆ ਦੇ ਵਿੱਚ, ਤੇ ਜਿਹਦੇ ਨਾਲ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਹੈਵੀ ਰੇਨ ਤੇ ਫਲੈਸ਼ ਫਲੱਡਿੰਗ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਸਦਰਨ ਕੈਲੀਫੋਰਨੀਆ 'ਚ, ਡੈਜ਼ਰਟ ਸਾਊਥ ਵੈਸਟ ਦੇ ਵਿੱਚ, ਗ੍ਰੇਟ ਬੇਸਨ ਵਾਲਾ ਜੋ ਏਰੀਆ ਹੈਗਾ ਆ। ਸੋ ਇੱਕ ਤਾਂ ਕੋਸ਼ਿਸ਼ ਕਰੋ ਵੀ ਸੰਡੇ ਤੇ ਮੰਡੇ ਖਾਸ ਕਰਕੇ ਜੋ ਸਦਰਨ ਕੈਲੀਫੋਰਨੀਆ ਵਾਲੇ ਉਹ ਟਰੈਵਲ ਨਾ ਕਰਨ। ਨੈਸ਼ਨਲ ਹਰੀਕੇਨ ਸੈਂਟਰ ਦੇ ਮੁਤਾਬਕ 3 ਤੋਂ ਲੈ ਕੇ 6 ਇੰਚ ਤੱਕ ਮੀਂਹ ਪਊਗਾ, ਕਈ ਏਰੀਏ 'ਚ 10 ਇੰਚ ਤੱਕ ਪਊਗਾ। ਸੋ 10 ਇੰਚ ਬਹੁਤ ਜ਼ਿਆਦਾ ਮੀਂਹ ਹੁੰਦਾ। ਇਹਦੇ ਨਾਲ ਆਲਰੇਡੀ ਇਸ ਵਾਰੀ ਤੁਹਾਨੂੰ ਪਤਾ ਹੀ ਆ ਵੀ ਮੀਂਹ ਬਹੁਤ ਪਿਆ ਸੀ ਕੈਲੀਫੋਰਨੀਆ ਦੇ ਵਿੱਚ, ਤੇ ਲੈਂਡਸਲਾਈਡ, ਫਲੱਡਿੰਗ, ਪਹਾੜੀਆਂ ਵਾਲਾ ਏਰੀਆ ਆ ਉੱਥੇ ਇਸ ਦੇ ਬਹੁਤ ਜ਼ਿਆਦਾ ਚਾਂਸ ਬਣੇ ਹੋਏ ਹੈਗੇ। ਬਿਲਕੁਲ ਹਰਜੋਤ ਸਿੰਘ ਜੀ, ਇਹਦਾ ਜਿਹੜਾ ਕੋਨ ਆ, ਪਾਥ ਆ, ਇਹ ਬਾਰਡਰ ਦੇ ਲਾਗੇ ਨਜ਼ਦੀਕ ਇਸਨੇ ਲੈਂਡਫਾਲ ਕਰਨਾ ਆ। ਮੈਕਸੀਕੋ 'ਚ ਲੈਂਡਫਾਲ ਇਹਦਾ ਹੈਗਾ ਆ, ਪਰ ਇਸ ਦਾ ਅਸਰ ਇਨਲੈਂਡ ਤੱਕ ਆਊਗਾ। LA, ਸੈਨ ਡਿਏਗੋ ਤਾਂ ਹੈ ਹੀ ਹੈ, ਬੇਕਰਸਫੀਲਡ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਆ। ਇਹ ਦੱਸਿਆ ਜਾ ਰਿਹਾ ਵੀ 1 ਸਾਲ ਤੱਕ ਦਾ ਜਿਹੜਾ ਮੀਂਹ ਪੈਂਦਾ ਆ ਉਹ ਕੁਛ ਘੰਟਿਆਂ ਦੇ ਵਿੱਚ ਪੈਣ ਦੇ ਅਸਾਰ ਨੇ। ਕੈਲੀਫੋਰਨੀਆ, ਨਵਾਡਾ ਤੇ ਐਰੀਜ਼ੋਨਾ ਦੇ ਵਿੱਚ ਵੀ ਇਸ ਦਾ ਅਸਰ ਦੇਖੋ ਕਿੰਨੇ ਥਾਵਾਂ ਦੇ ਉੱਤੇ ਆ। ਕੈਟਾਗਰੀ 4 ਦਾ ਹਰੀਕੇਨ ਜਿਹੜਾ ਇਹ ਬਣ ਸਕਦਾ ਆ ਰਾਤੋਂ ਰਾਤ। ਕਹਿੰਦੇ 24 ਘੰਟਿਆਂ ਦੇ ਵਿੱਚ ਇਹ ਟ੍ਰੋਪੀਕਲ ਸਟਾਰਮ ਤੋਂ ਕੈਟਾਗਰੀ 4 ਹਰੀਕੇਨ ਇਹ ਬਣ ਗਿਆ। ਇੰਨੀ ਤੇਜ਼ੀ ਦੇ ਨਾਲ ਇਸ ਦੀ ਪਾਵਰ ਜਿਹੜੀ ਉਹ ਵਧੀ ਆ। ਇਹ ਕੈਲੀਫੋਰਨੀਆ ਦੇ ਵਿੱਚ ਪਹਿਲੀ ਵਾਰੀ ਇਹ ਹੋਣ ਜਾ ਰਿਹਾ ਆ। ਕਈ ਮੀਟਰੀਓਲੋਜਿਸਟ ਤਾਂ ਇਹ ਵੀ ਕਿਆਸਰਾਈਆਂ ਲਾ ਰਹੇ ਆ ਵੀ ਮੇ ਵੀ ਇਹ ਕੈਟਾਗਰੀ 5 ਹਰੀਕੇਨ ਵੀ ਬਣ ਜਾਵੇ ਇਸ ਸੀਜ਼ਨ ਦਾ। ਕਹਿੰਦੇ ਵੀ ਜਿੱਦਾਂ ਹੀ ਇਸ ਨੇ ਠੰਡੇ ਪਾਣੀ ਦੇ ਉੱਤੇ ਸਟਾਰਮ ਨੇ ਜਾਣਾ ਆ ਤਾਂ ਇਸ ਨੇ ਹੋਰ ਜ਼ਿਆਦਾ ਜਿਹੜਾ ਆ ਉਸ ਨੇ ਜਦੋਂ ਠੰਡੇ ਪਾਣੀ ਦੇ ਵਿੱਚ ਜਾਣਾ ਤਾਂ ਮੇ ਵੀ ਪਾਵਰ ਜਿਹੜੀ ਆ ਉਹ ਥੋੜੀ ਲੂਜ਼ ਕਰੇ। ਹਰੀਕੇਨ ਵਾਚਿਸ ਜਿਹੜੇ ਆ ਆਫੀਸ਼ੀਅਲਸ ਦੇ ਦੁਆਰਾ ਐਲਾਨ ਦਿੱਤੇ ਗਏ ਆ। ਸੋ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਅਗਲੇ ਵੀਕ ਦੇ ਵਿੱਚ ਮੇ ਬੀ LA ਸਾਈਡ ਘੁੰਮਣ ਜਾਣਾ ਸੀ, ਨਿਆਣਿਆਂ ਦੀਆਂ ਛੁੱਟੀਆਂ ਨੂੰ ਦੇਖਦੇ ਹੋਏ ਕਈਆਂ ਨੇ ਜਾਣਾ ਆ। ਸੋ ਭਾਈ ਥੋੜ੍ਹਾ ਜਿਹਾ ਇੰਤਜ਼ਾਰ ਜਿਹੜਾ ਆ ਉਹ ਦੇਖ ਲਓ, ਬੀ ਔਨ ਦਾ ਲੁੱਕ ਆਊਟ, ਅਲਰਟ ਜਿਹੜਾ ਉਹ ਰਹੋ। ਜੇ ਜ਼ਰੂਰੀ ਨਹੀਂ ਆ ਤਾਂ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ, ਮੇ ਬੀ ਪੋਸਟਪੋਨ ਕਰ ਲਓ। ਹੋਪਫੁਲੀ ਨਾ ਹੀ ਆਵੇ, ਹੋਪਫੁਲੀ ਇੰਨਾ ਸਟਰੋਂਗ ਨਾ ਹੋਵੇ, ਪਰ ਜੇ ਆ ਗਿਆ ਤੇ ਤੁਸੀਂ ਉੱਥੇ ਹੋਏ, ਜੇ ਫਸ ਗਏ ਤਾਂ ਫਿਰ ਮੁਸ਼ਕਿਲ ਦੇ ਵਿੱਚ ਸਾਰੇ ਜਾਣੇ ਪੈ ਜਾਂਦੇ ਆ। ਸੋ ਇਹ ਸਾਊਥ ਵੈਸਟ ਦੇ ਵਿੱਚ ਪਹਿਲੀ ਵਾਰੀ ਇੰਨਾ ਭਿਆਨਕ ਸਟਾਰਮ ਆਉਣ ਦੀਆਂ ਕਿਆਸਰਾਈਆਂ ਦੱਸੀਆਂ ਜਾ ਰਹੀਆਂ ਆ। ਤੇ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਸਾਡੀ ਕਾਉਂਟੀ ਦੇ ਵਿੱਚ ਵੀ ਮੀਂਹ ਦਾ ਜਾਂ ਠੰਡੀ ਹਵਾ ਦਾ ਇੱਦਾਂ ਦਾ ਅਸਰ ਜਿਹੜਾ ਆ ਉਹ ਦੇਖਣ ਨੂੰ ਮਿਲੂਗਾ। ਉਧਰ ਕਰਨ ਕਾਉਂਟੀ, ਬੇਕਰਸਫੀਲਡ ਉਸ ਪਾਥ ਦੇ ਵਿੱਚ ਬਿਲਕੁਲ ਬਾਰਡਰ ਦੇ ਉੱਤੇ ਜ਼ਰੂਰ ਨਜ਼ਰ ਆਉਂਦਾ ਆ। LA ਸਾਈਡ, ਸੈਨ ਡਿਏਗੋ, ਇਹ ਪੂਰਾ ਮਿਡਲ ਦੇ ਵਿੱਚ ਇਸ ਤੇ ਆ ਰਹੇ ਨੇ ਜੀ। ਅਗਲੀ ਖਬਰ ਵੱਲ ਚਲੀਏ ਤੇ ਉਸ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ। 30 ਦੇ ਕਰੀਬ ਅਨਇੰਡਾਈਟਡ ਜੋ ਕੋ-ਕਨਸਪੀਰੇਟਰਸ ਹੈਗੇ ਆ ਟਰੰਪ ਉਹਨਾਂ ਦੇ ਜਾਰਜੀਆ ਦੇ ਕੇਸ ਦੇ ਸੰਬੰਧ ਦੇ ਵਿੱਚ, ਉਹ ਰਿਕੋਗਨਾਈਜ਼ ਕੀਤੇ ਗਏ ਹੈਗੇ ਆ। ਕਹਿੰਦੇ ਵੀ 18 ਹੋਰ ਕੋ-ਡਿਫੈਂਡੈਂਟ ਉਹਨਾਂ ਦੇ ਇਸ ਕੇਸ ਦੇ ਵਿੱਚ ਐਡ ਕੀਤੇ ਗਏ ਆ, ਖਾਸ ਕਰਕੇ ਜੋ 2020 ਦੀਆਂ ਇਲੈਕਸ਼ਨਾਂ ਸੀਆਂ ਉਹਨੂੰ ਓਵਰਟਰਨ ਕਰਨ ਦੇ ਸੰਬੰਧ ਦੇ ਵਿੱਚ। ਮੇਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਵਾਈਜ਼ਰ ਬੋਰਿਸ ਐਫਸਟਨ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਹੈ। ਜਾਰਜੀਆ ਦੇ ਰਿਪਬਲਿਕਨ ਲੈਫਟੀਨੈਂਟ ਗਵਰਨਰ ਬਰਟ ਜੋਨਸ ਨੂੰ। ਸੋ ਕਾਫੀ ਜਿਹੜੇ ਇੰਪੋਰਟੈਂਟ ਬੰਦੇ ਹੈਗੇ ਆ ਉਹਨਾਂ ਨੂੰ ਇਸ ਜੋ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਇੰਡਾਈਟਮੈਂਟ ਆ, ਉਹਨਾਂ ਦੇ ਜਿਹੜਾ ਕੇਸ ਚਲਾਇਆ ਗਿਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਦੇ ਕਈ ਸਾਥੀ ਆ ਉਹ ਐਡ ਕੀਤੇ ਗਏ ਆ, ਖਾਸ ਕਰਕੇ ਜਿਹੜੇ ਉਹਨਾਂ ਦੇ ਐਡਵਾਈਜ਼ਰ ਸੀ।
ਜੀ ਬਿਲਕੁਲ ਹਰਜੋਤ ਸਿੰਘ ਜੀ ਇਹ ਕਾਫੀ ਜਿਹੜੀਆਂ ਮੁਸ਼ਕਿਲਾਂ ਆ ਉਹ ਵੱਧ ਸਕਦੀਆਂ ਆ। ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਟਰੰਪ ਹੋਣਾਂ ਦੇ ਵਕੀਲ ਕਹਿ ਰਹੇ ਆ ਵੀ ਭਾਈ ਇਸ ਟਰਾਇਲ ਨੂੰ ਇਲੈਕਸ਼ਨਾਂ ਤੋਂ ਬਾਅਦ ਤੱਕ ਕਰੋ, ਪਰ ਜਿਹੜੇ ਇੱਧਰ ਹੈਗੇ ਨੇ ਡਿਸਟ੍ਰਿਕਟ ਅਟਰਨੀ, ਉਹ ਚਾਹ ਰਹੇ ਆ ਵੀ ਇਸੇ ਸਾਲ ਦੇ ਵਿੱਚ ਹੀ ਜਿਹੜਾ ਆ ਉਹ ਇੱਕ ਬੰਨੇ ਜਿਹੜੀ ਇਹ ਗੱਲ ਨੂੰ ਲੱਗ ਜਾਵੇ। ਟਰੰਪ ਹੋਣਾਂ ਦੇ ਉੱਤੇ ਹੁਣ ਬਹੁਤ ਜ਼ਿਆਦਾ ਜਿਹੜੇ ਦੋਸ਼ ਆ, ਕਥਿਤ ਦੋਸ਼ ਜਿਹੜੇ ਆ ਉਹ ਮੜੇ ਗਏ ਨੇ। ਕੀ ਸਾਬਤ ਹੁੰਦੇ ਨੇ, ਕੀ ਹੁੰਦਾ ਆ, ਇਹ ਆਉਣ ਵਾਲਾ ਸਮਾਂ ਜਿਹੜਾ ਆ ਉਹ ਦੱਸੇਗਾ। ਪਰ ਕਾਫੀ ਰੌਚਕ ਕਹਿ ਸਕਦੇ ਹਾਂ ਵੀ ਇਹ ਸਾਰੇ ਆਉਣ ਵਾਲੇ ਦਿਨ ਜਿਹੜੇ ਉਹ ਰਹਿਣਗੇ। ਇੱਕ ਪਾਸੇ ਪੋਲੀਟੀਕਲ ਵੈਂਡੇਟਾ ਦੀ ਜਿਹੜੀ ਆਵਾਜ਼ ਆ ਰਹੀ ਹੈ, ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਟਰੰਪ ਸਪੋਰਟਰਸ ਦੇ ਦੁਆਰਾ। ਦੂਜੇ ਪਾਸੇ ਜਿਹੜੇ ਆ ਲੈਫਟ ਵਿੰਗ ਵਾਲੇ ਉਹ ਕਹਿ ਰਹੇ ਆ ਵੀ ਇਹ ਜਸਟਿਸ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਜਿਸ ਤਰੀਕੇ ਦੇ ਨਾਲ ਟਰੰਪ ਹੋਣਾ ਨੇ ਅਮਰੀਕਾ ਦੇ ਨਤੀਜਿਆਂ ਨੂੰ, ਇਲੈਕਸ਼ਨ ਦੇ ਜਿਹੜੇ ਆਏ ਸੀ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ਾਂ ਤੇ ਜਿਹੜੀਆਂ ਸਾਜ਼ਿਸ਼ਾਂ ਜਿਹੜੀਆਂ ਉਹ ਘੜੀਆਂ ਸੀ। ਹੁਣ ਸੋ ਲਈ ਨਾਮ ਜੀ ਦੱਸਦੇ ਜਾਈਏ ਜੀ ਤੇ ਫਿਰ ਬ੍ਰੇਕ ਲੈਂਦੇ ਆ। ਕੋ ਕਨਸਪੀਰੇਟਰ ਇੱਕ ਟੌਮ ਫਿਟਨ ਆ ਜੁਡੀਸ਼ੀਅਲ ਵਾਚ ਦੇ, ਤੇ ਉਸ ਤੋਂ ਬਿਨਾ ਬੋਰਸ ਐਫਸਟਨ ਆ, ਇਹ ਉਹਨਾਂ ਦੇ ਪੋਲੀਟੀਕਲ ਐਡਵਾਈਜ਼ਰ ਸੀ। ਰੋਬਰਟ ਸਿਨਰਸ ਆ, ਇਹ ਇਲੈਕਸ਼ਨ ਦੇ ਆਪਰੇਸ਼ਨਸ ਨੂੰ ਲੀਡ ਕਰ ਰਹੇ ਸੀ। ਬਰਨੀ ਕੈਰਿਕ ਫਾਰਮਰ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਕਮਿਸ਼ਨਰ ਹੈਗੇ ਆ। ਫਿਲ ਵਾਲਰਨ ਇਹ ਜੀਓਪੀ ਆਪਰੇਟਿਵ ਆ। ਇਸੇ ਤਰ੍ਹਾਂ ਜਾਰਜੀਆ ਦੇ ਲੈਫਟੀਨੈਂਟ ਗਵਰਨਰ ਬਰਟ ਜੋਨਸ ਤੇ ਜਾਰਜੀਆ ਰਿਪਬਲਿਕਨ ਪਾਰਟੀ ਦੇ ਜੋ ਖਜ਼ਾਨਚੀ ਆ ਜੋਸਫ ਬ੍ਰੈਨਨ, ਤੇ ਜਾਰਜੀਆ ਜੀਓਪੀ ਆਫੀਸ਼ੀਅਲ ਕੈਰੋਲਿਨ ਫਿਸ਼ਰ, ਵਿੱਕੀ ਕੌਨਸਿਗਲੀਓ, ਤੇ ਹੋਰ ਦੋ ਜਿਹੜੇ ਆ ਉਹਨਾਂ ਦੇ ਨਾਮ ਨਹੀਂ ਡਿਸਕਲੋਜ਼ ਕੀਤੇ ਗਏ ਹੈਗੇ। ਸੋ ਇਸ ਤਰ੍ਹਾਂ ਕਾਫੀ ਇੰਪੋਰਟੈਂਟ ਬੰਦੇ ਜੋ ਆ ਉਹ ਉਹਨਾਂ ਨੂੰ ਵਿੱਚ ਇਨਕਲੂਡ ਕੀਤਾ ਗਿਆ ਇਸ ਇਲੈਕਸ਼ਨ ਨੂੰ ਓਵਰਟਰਨ ਕਰਨ ਦੇ ਸੰਬੰਧ ਦੇ ਵਿੱਚ। ਤੇ ਜੀ ਆਪਾਂ ਬ੍ਰੇਕ ਲੈਣੀ ਆ, ਤੇ ਬ੍ਰੇਕ ਸਰੋਤਿਓ ਇਸੇ ਤਰ੍ਹਾਂ ਜੁੜੇ ਰਹੋ। ਜੋ SV 553 ਬਿੱਲ ਆ, ਖਾਸ ਕਰਕੇ ਸਟੋਰਾਂ ਵਾਲਿਆਂ ਦੇ ਲਈ, ਚੋਰਾਂ ਨੂੰ ਲੀਗਲ ਕਰਨ ਦੇ ਲਈ, ਉਹਦੇ ਬਾਰੇ ਜ਼ਰੂਰ ਆਪਾਂ ਜਾਂਦੇ ਜਾਂਦੇ ਅਪਡੇਟ ਦੇਵਾਂਗੇ। ਇਸੇ ਤਰ੍ਹਾਂ ਜੁੜੇ ਰਹੋ।
ब्रेक तो बाद एक बारी फिर आप सब का स्वागत है। सो तो प्रोग्राम चल रहा है जी अपडेट अमेरिका। हरजोत सिंह जी स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਫਾਇਰ ਐਮਰਜੈਂਸੀ ਦੇ ਚੱਲਦਿਆਂ ਕੈਨੇਡਾ ਦੀ ਜਿਹੜਾ ਇੱਕ ਸ਼ਹਿਰ ਆ ਜਿੱਥੇ 1.5 ਲੱਖ ਬੰਦਾ ਰਹਿੰਦਾ ਆ, ਉਹਨਾਂ ਨੇ ਐਮਰਜੈਂਸੀ ਜਿਹੜੀ ਉਹ ਘੋਸ਼ਿਤ ਕਰ ਦਿੱਤੀ ਆ। ਯੈਲੋ ਨਾਈਫ ਨਾਰਥ ਵੈਸਟ ਦੀਆਂ ਟੈਰੀਟਰੀਜ਼ ਦੇ ਵਿੱਚ ਇਸ ਟਾਈਮ ਹਾਲਾਤ ਕਾਫੀ ਮਾੜੇ ਜਿਹੜੇ ਉਹ ਬਣੇ ਪਏ ਆ। ਇੱਥੋਂ ਤੱਕ ਕਿ ਕਲੋਬਨਾ ਜਿਹੜਾ BC ਦੇ ਵਿੱਚ ਆ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ, ਉੱਥੇ ਜਿਹੜੇ ਕਿ ਇੱਕ ਬਹੁਤ ਜ਼ਿਆਦਾ ਸੈਲਾਨੀਆਂ ਦੀ ਥਾਂ ਆ, ਉੱਥੇ ਵੀ ਜਿਹੜੀ ਕਾਫੀ ਜ਼ਿਆਦਾ ਮੁਸ਼ਕਿਲ ਜਿਹੜੀ ਉਹ ਆਈ ਪਈ ਹੈਗੀ ਆ। ਸੋ ਰਿਕਾਰਡ ਬ੍ਰੇਕਿੰਗ, ਰਿਕਾਰਡ ਤੋੜ ਇਸ ਟਾਈਮ ਅੱਗਾਂ ਜਿਹੜੀਆਂ ਆ ਉਹ ਕੈਨੇਡਾ ਦੇ ਵਿੱਚ ਲੱਗੀਆਂ ਪਈਆਂ ਆ। ਕਹਿੰਦੇ ਵੀ ਇੰਨਾ ਕੁ ਜ਼ਿਆਦਾ ਥਾਂ ਇਸ ਟਾਈਮ ਉੱਥੇ ਸੜ ਚੁੱਕਾ ਆ ਜਿੰਨਾ ਗ੍ਰੀਸ ਮੁਲਕ ਦਾ ਖੇਤਰਫਲ ਹੈਗਾ ਆ। ਤੇ ਇਹ ਕੀ ਪੋਪੂਲੇਸ਼ਨ ਸੈਂਟਰ ਵੱਲ ਨੂੰ ਅੱਗਾਂ ਜਿਹੜੀਆਂ ਉਹ ਇਸ ਟਾਈਮ ਵੱਧ ਰਹੀਆਂ ਆ। ਹਜ਼ਾਰਾਂ ਦੇ ਹਜ਼ਾਰ ਲੋਕਾਂ ਨੂੰ ਇਸ ਟਾਈਮ ਇਵੈਕੂਏਟ ਕਰਕੇ ਉਹ ਜਾਣਾ ਪੈ ਰਿਹਾ ਆ। ਸਟੇਟ ਆਫ ਐਮਰਜੈਂਸੀ ਕਲੋਬਨਾ ਸ਼ਹਿਰ ਦੇ ਵਿੱਚ ਉਹ ਘੋਸ਼ਿਤ ਕੀਤੀ ਗਈ ਆ। ਓਕਾਂਗਨ ਵੈਲੀ ਦੇ ਵਿੱਚ ਜਿਹੜਾ BC ਦੇ ਵਿੱਚ ਆ ਇਹ ਪੈਂਦਾ ਹੈਗਾ ਆ। ਸੋ ਇਸੇ ਤਰੀਕੇ ਦੇ ਨਾਲ ਯੈਲੋ ਨਾਈਫ ਦਾ ਜਿਹੜਾ ਸ਼ਹਿਰ ਆ, ਨਰਦਰਨ ਟੈਰੀਟਰੀਜ਼ ਦੀ ਜਿਹੜੀ ਕੈਪੀਟਲ ਆ, ਜਿੱਥੇ 22,000 ਲੋਕ ਰਹਿੰਦੇ ਆ, ਉਹਨਾਂ ਨੂੰ ਵੀ ਉੱਥੋਂ ਨੱਸਣ ਦੇ ਲਈ ਆਖਿਆ ਗਿਆ ਆ। ਇਹਦੇ ਵਿੱਚ ਫਿਰ ਇੱਕ ਵਾਰੀ ਕਲਾਈਮੇਟ ਚੇਂਜ ਦਾ ਜਿਹੜਾ ਉਹ ਰੌਲਾ ਮੋਹਰੇ ਆਇਆ ਆ। ਉਹਦੇ ਕਰਕੇ ਕਹਿੰਦੇ ਵੀ ਜ਼ਿਆਦਾ ਗਰਮੀ ਤੇ ਡਰਾਊਟ, ਸੋਕਾ ਜਿਹੜਾ ਉਹ ਪੈਂਦਾ ਆ, ਜਿਸ ਕਰਕੇ ਬਹੁਤ ਹੀ ਭਿਆਨਕ ਅੱਗਾਂ ਜਿਹੜੀਆਂ ਉਹ ਇਸ ਟਾਈਮ ਲੱਗ ਰਹੀਆਂ ਆ, ਜਿਸ ਦੇ ਆਪਾਂ ਨਮੂਨੇ ਹਵਾਈ ਦੇ ਵਿੱਚ ਤੇ ਹੁਣ ਕੈਨੇਡਾ ਦੇ ਵਿੱਚ ਦੇਖ ਰਹੇ ਆ। ਜੀ, ਸੋ ਕੱਲ ਵੀ ਆਪਾਂ ਦੱਸਿਆ ਸੀ
ਯੈਲੋ ਨਾਈਫ ਯੈਲੋ ਨਾਈਫ ਜੋ ਟਾਊਨ ਆ ਉਹ 20,000 ਪੋਪੂਲੇਸ਼ਨ ਦਾ ਵੈਕੂਏਟ ਕੀਤਾ ਗਿਆ। ਹੁਣ 1.5 ਲੱਖ ਦੇ ਕਰੀਬ ਹੋਰ ਕਲੋਨਾ, ਉਹ ਏਰੀਆ ਕਲੋਨਾ 'ਚ ਪੰਜਾਬੀ ਕਾਫੀ ਰਹਿੰਦੇ ਆ ਉੱਥੇ, ਜੋ ਸੇਬ ਆ ਉਹਨਾਂ ਦੀ ਖੇਤੀਬਾੜੀ ਹੁੰਦੀ ਹੈਗੀ ਆ। ਸੋ ਕੈਨੇਡਾ ਦੇ ਵਿੱਚ ਇਸ ਟਾਈਮ ਜੇ ਦੱਸਦੀ ਜਾਈਏ, ਕੱਲ ਮੈਂ 200 ਦੱਸਿਆ ਸੀ, ਹੁਣ 236 ਐਕਟਿਵ ਵਾਈਲਡ ਫਾਇਰਸ ਲੱਗੀਆਂ ਹੋਈਆਂ ਆ। ਦੇਖ ਸੋ ਲਓ। ਬਹੁਤ ਹੀ ਜਿਹੜਾ ਖਤਰਨਾਕ ਸਿਚੁਏਸ਼ਨ ਬਣੀ ਆ। ਨਾਰਥ ਵੈਸਟ ਜੋ ਟੈਰੀਟੋਰੀਜ਼ ਆ ਉੱਥੇ 1000 ਦੇ ਕਰੀਬ ਫਾਇਰਸ ਆਲ ਓਵਰ ਕੈਨੇਡਾ ਰਨ ਹੋ ਰਹੀਆਂ, ਕਈ ਛੋਟੀਆਂ ਕਈ ਵੱਡੀਆਂ। ਕੈਨੇਡੀਅਨ ਜੋ ਆਰਮਡ ਫੋਰਸਿਸ ਆ ਉਹ ਫਾਇਰ ਫਾਈਟਿੰਗ ਦੇ ਜੋ ਫਾਇਰ ਫਾਈਟਰਸ ਆ ਉਹਨਾਂ ਦੇ ਨਾਲ ਏਅਰ ਲਿਫਟਿੰਗ ਦੇ ਥਰੂ ਵੀ ਜੋ ਹੈਲਪ ਕਰ ਰਹੇ ਹੈਗੇ ਆ। ਰਾਇਲ ਕੈਨੇਡੀਅਨ ਏਅਰ ਫੋਰਸ ਨੇ ਆਪਣੇ ਕਾਫੀ ਸਾਰੇ ਜਿਹੜੇ ਜਹਾਜ਼ ਤੇ ਹੈਲੀਕਾਪਟਰ ਆ ਉਹ ਤੇ ਹੋਰ ਜਿਹੜਾ ਉਹਨਾਂ ਦੇ ਐਮਰਜੈਂਸੀ ਕਰਿਊਜ਼ ਆ ਉਹਨਾਂ ਨੂੰ ਉੱਥੇ ਲਾਇਆ ਹੋਇਆ ਹੈਗਾ। 1000 ਤੋਂ ਵੱਧ ਲੋਕਾਂ ਨੂੰ ਯੈਲੋ ਨਾਈਫ ਦਾ ਜੋ ਏਰੀਆ ਆ ਉੱਥੋਂ ਬਾਈ ਏਅਰ ਫਲਾਈਟਸ ਦੇ ਰਾਹੀਂ ਬਾਹਰ ਕੱਢਿਆ ਗਿਆ ਹੈਗਾ ਆ। ਤੇ ਹਜੇ ਹੋਰ ਲੋਕਾਂ ਨੂੰ ਵੀ ਕੱਢ ਰਹੇ ਆ, ਲਾਈਨਾਂ ਲੱਗੀਆਂ ਹੋਈਆਂ ਲੋਕਾਂ ਦੀਆਂ ਉੱਥੋਂ ਜਿਹੜਾ ਜਹਾਜ਼ ਦੇ ਵਿੱਚ ਚੜ੍ਹ ਕੇ ਬਾਹਰ ਜਾਣ ਨੂੰ। ਸਿਚੁਏਸ਼ਨ ਬਹੁਤ ਬੁਰੀ ਆ। ਸੋ ਉਸ ਏਰੀਏ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਇਵੈਕੂਏਟ ਕੀਤਾ। ਕੱਲਾ ਬ੍ਰਿਟਿਸ਼ ਕੋਲੰਬੀਆ 'ਚ 360 ਐਕਟਿਵ ਅੱਗਾਂ ਲੱਗੀਆਂ ਆ, ਮੋਰ ਦੈਨ ਐਨੀ ਕੈਨੇਡੀਅਨ ਪ੍ਰੋਵਿੰਸ ਕਹਿੰਦੇ। ਤੇ ਪਿਛਲੇ ਜਿਹੜੇ ਕੁਛ ਘੰਟੇ ਤੇ ਆਉਣ ਵਾਲੇ 24 ਤੋਂ 28 ਘੰਟੇ ਬਹੁਤ ਹੀ ਜਿਹੜੇ ਖਤਰਨਾਕ ਬਣੇ ਹੋਏ ਹੈਗੇ ਆ। 60 ਦੇ ਕਰੀਬ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ ਆਲ ਓਵਰ ਬ੍ਰਿਟਿਸ਼ ਕੋਲੰਬੀਆ ਦੀ ਜੋ ਵਾਈਲਡ ਫਾਇਰ ਸਰਵਿਸ ਆ ਉਹਨਾਂ ਵੱਲੋਂ। ਹੁਣ ਤੱਕ 4800 ਤੋਂ ਵੱਧ ਪ੍ਰਾਪਰਟੀਆਂ ਜਿਹੜੀਆਂ ਆ ਉਹ ਸੜ ਕੇ ਸਵਾਹ ਹੋ ਚੁੱਕੀਆਂ ਹੈਗੀਆਂ ਆ। ਸਟੇਟ ਆਫ ਐਮਰਜੈਂਸੀ ਕਲੋਨਾ ਏਰੀਏ ਦੇ ਵਿੱਚ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਇਹ ਲੇਟੈਸਟ ਖਬਰ ਆ ਰਹੀ ਆ ਜੋ ਕਹਿੰਦੇ ਫਾਇਰ ਆ ਸੈਂਟਰਲ ਓਕੰਗਨ ਲੇਕ ਜੋ ਆ ਉਸ ਸਾਈਡ ਤੋਂ ਉਧਰ ਨੂੰ ਆ ਰਹੀ ਹੈਗੀ ਆ। ਸੋ ਆਪਣੇ ਗੁਆਂਢੀ ਮੁਲਕ ਦੇ ਵਿੱਚ ਇਸ ਟਾਈਮ ਬਹੁਤ ਬੁਰਾ ਹਾਲ ਆ ਤੇ ਆਪਾਂ ਸਾਰੇ ਕਰੀਏ ਅਰਦਾਸ ਵੀ ਸਾਰੇ ਠੀਕ ਠਾਕ ਰਹਿਣ। ਤੇ ਕਿਉਂਕਿ ਫਿਰ ਵੀ ਆਪਣਾ ਗੁਆਂਢੀ ਮੁਲਕ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਪੰਜਾਬੀ ਆ ਉੱਥੇ ਰਹਿੰਦੇ ਹੈਗੇ ਆ। ਜੀ ਬਿਲਕੁਲ। ਹਾਲਾਤ ਇਦਾਂ ਹੀ ਆ ਵੀ ਭਾਈ ਜਿੱਥੇ ਜੇ ਹੁਣ ਆਪਣੀ ਜਾਨ ਬਚਾਉਣ ਦੇ ਲਈ ਜਾਣਾ ਪੈਣਾ ਤਾਂ ਭਾਈ ਕਰੋ। ਜਿੱਦਾਂ ਹੁਣ ਆਪਣੇ ਇੱਥੇ ਹਰੀਕਨ ਤੁਸੀਂ ਦੇਖੋ 64 ਚੁਫੇਰੇ ਕੁਦਰਤੀ ਆਫਤਾਂ ਨੇ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਘੇਰਿਆ ਪਿਆ ਆ। ਹਵਾਈ ਦੇ ਵਿੱਚ 111 ਤੋਂ ਵੱਧ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਆ। ਇੱਧਰ LA ਸਾਈਡ ਮੈਕਸੀਕੋ ਵਾਲੇ ਪਾਸੇ ਇੱਧਰ ਹਰੀਕੇਨ ਦੀ ਸੰਭਾਵਨਾ ਉਹ ਬਣੀ ਪਈ ਆ। ਇੱਕ ਦਿਨ ਦੇ ਵਿੱਚ 1 ਸਾਲ ਜਿੰਨਾ ਮੀਂਹ ਜਿਹੜਾ ਉਹ ਪੈਣਾ ਤੇ ਓਬਵੀਅਸਲੀ ਫਲੈਸ਼ ਫਲੱਡ ਵੀ ਆਉਣਗੇ। ਜਦੋਂ ਫਲੱਡ ਆਉਂਦੇ ਆ ਤੇ ਸਭ ਨੂੰ ਹੀ ਪਤਾ ਵੀ ਕਿੰਨਾ ਨੁਕਸਾਨ ਹਮੇਸ਼ਾ ਉਹ ਕਰਕੇ ਜਾਂਦੇ ਆ। ਸੋ ਇਹ ਭਾਈ ਤਿਆਰੀ ਰੱਖੋ, ਪ੍ਰੀਪੇਅਰਡ ਰਹੋ ਵੀ ਅੱਗੇ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਬਣਨਾ ਹੈਗਾ ਆ। ਕੱਲ ਜਿਹੜਾ ਹਰਜੋਤ ਸਿੰਘ ਜੀ ਐਵਰਗ੍ਰਾਂਡੇ ਦੀ ਗੱਲ ਕਰ ਰਹੇ ਸੀਗੇ, ਉਹਨਾਂ ਨੇ ਜਿਹੜੀ US ਦੇ ਵਿੱਚ ਬੈਂਕਰਪਸੀ ਪ੍ਰੋਟੈਕਸ਼ਨ ਦੇ ਲਈ ਫਾਈਲ ਕਰ ਦਿੱਤਾ ਆ। ਚੀਨ ਦੇ ਜਿਹੜੇ ਇਕਨੋਮਿਕ ਹਾਲਾਤ ਨੇ ਉਹ ਕਾਫੀ ਇਸ ਟਾਈਮ ਮੁਸ਼ਕਿਲਾਂ ਦੇ ਵਿੱਚ ਚੱਲ ਰਹੇ ਆ। ਅੱਜ ਤੋਂ ਤਕਰੀਬਨ ਸਾਲ ਕੁ ਪਹਿਲਾਂ ਵੀ ਇਹਨਾਂ ਦੇ ਡਿਫਾਲਟ ਹੋਣ ਦਾ ਖਤਰਾ ਜਿਹੜਾ ਆ ਇਹੀ ਕੰਪਨੀ ਦਾ ਬਣਿਆ ਸੀ। ਇਹ ਟੌਪ ਸੈਲਿੰਗ ਡਿਵੈਲਪਰ ਨੇ ਐਵਰਗ੍ਰਾਂਡੇ, ਵੀ ਇਹ ਆਪਣੇ ਵੱਖ-ਵੱਖ ਲੋਨਸ ਦੇ ਉੱਤੇ ਡਿਫਾਲਟ ਕਰ ਸਕਦੇ ਆ। ਉਦੋਂ ਬਚਾਅ ਹੋ ਗਿਆ, ਪਰ ਇਸ ਵਾਰ ਚੈਪਟਰ 15 ਦੇ ਤਹਿਤ ਇਹਨਾਂ ਨੇ US ਦੇ ਵਿੱਚ ਜਿਹੜੀ ਬੈਂਕਰਪਸੀ ਆ ਉਹ ਫਾਈਲ ਕਰ ਦਿੱਤੀ ਆ। ਕਹਿੰਦੇ ਵੀ ਇਹ ਭਾਵੇਂ ਸਟੈਪ ਪ੍ਰੋਸੀਜਰਲ ਆ, ਪਰ ਇੱਥੋਂ ਇਹ ਪਤਾ ਲੱਗਦਾ ਆ ਵੀ ਕੰਪਨੀ ਆਪਣੇ ਖਾਤਮੇ ਵੱਲ ਨੂੰ ਵੱਧ ਰਹੀ ਆ, ਦੁਬਾਰਾ ਰੀਸਟਰਕਚਰ ਹੋਊਗੀ। ਤੇ ਇਸ ਸਾਰੇ ਪ੍ਰੋਸੈਸ ਨੂੰ ਸਾਲ 1.5 ਸਾਲ ਜਿਹੜਾ ਇਹਨਾਂ ਦੇ ਕ੍ਰੈਡੀਟਰਸ ਦੇ ਨਾਲ ਲੱਗਾ ਆ। ਸੋ ਜਿਹੜਾ ਪਹਿਲਾ ਸਕੇਅਰ ਸਾਲ ਕੁ ਪਹਿਲਾਂ ਆਇਆ ਸੀ ਐਵਰਗ੍ਰਾਂਡੇ ਦਾ, ਉਹ ਇਵੈਂਚੁਅਲੀ ਸਾਲ 1.5 ਸਾਲ ਬਾਅਦ ਹੁਣ ਬੈਂਕਰਪਸੀ ਦੇ ਵਿੱਚ ਤਬਦੀਲ ਹੋ ਕੇ ਆਪਣੇ ਸਾਹਮਣੇ ਆਇਆ ਆ। ਫਿਕਰ ਉੱਥੇ ਇਹ ਲੱਗੀ ਆ ਵੀ ਕੀ ਇਸ ਦਾ ਡੋਮੀਨੋ ਇਫੈਕਟ ਨਹੀਂ ਹੋਊਗਾ। ਡੋਮੀਨੋ ਇਫੈਕਟ ਉਹੀ ਵੀ ਇੱਕ ਇੱਟ ਸਿੱਟੋ ਤੇ ਬਾਕੀ ਵੀ ਜਿਹੜੀਆਂ ਉਹ ਨਾਲ ਦੇ ਨਾਲ ਡਿੱਗਣੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਣ ਤੇ ਇਹ ਪ੍ਰਾਪਰਟੀ ਦਾ ਕ੍ਰਾਈਸਿਸ ਉੱਥੇ ਵੱਧ ਸਕਦਾ ਆ। ਇਹ ਕਈਆਂ ਨੂੰ ਖਤਰਾ ਦੱਸਿਆ ਜਾ ਰਿਹਾ। ਕਈ ਜਿਹੜੇ ਮੇਜਰ ਚਾਈਨੀਜ਼ ਐਸੈਟ ਮੈਨੇਜਰ ਨੇ ਉਹਨਾਂ ਨੇ ਇਹ ਕਿਹਾ ਆ ਵੀ ਉਹ ਜਿਹੜੀਆਂ ਰੀਪੇਮੈਂਟਸ ਦੀਆਂ ਉਹਨਾਂ ਦੀਆਂ ਓਬਲੀਗੇਸ਼ਨਸ ਨਹੀਂ ਸਨ
ਉਹਨਾਂ ਨੂੰ ਉਹ ਇਹ ਮਿਸ ਕਰ ਚੁੱਕੇ ਆ, ਉਹ ਉਹਨਾਂ ਦੀਆਂ ਮਿਸ ਹੋ ਗਈਆਂ ਆ, ਜਿਹੜੀਆਂ ਖਾਸ ਕਰਕੇ ਇਨਵੈਸਟਮੈਂਟ ਪ੍ਰੋਡਕਟਸ ਦੇ ਉੱਤੇ ਆ। ਚੀਨ ਨੇ ਪੂਰੀ ਦੁਨੀਆ ਭਰ ਦੇ ਵਿੱਚ ਆਪਣੇ ਪੈਰ ਪਸਾਰੇ ਨੇ, ਕਈ ਥਾਵਾਂ ਦੇ ਉੱਤੇ ਉਹਨਾਂ ਨੇ ਪ੍ਰੋਜੈਕਟ ਜਿਹੜੇ ਉਹ ਲਗਾਏ ਆ। ਜੇ ਚੀਨ ਦਾ ਆਰਥਿਕ ਹਾਲਾਤ ਇੱਦਾਂ ਹੀ ਮੰਦੀ ਵੱਲ ਚੱਲਦਾ ਰਿਹਾ ਤੇ ਇਹਨਾਂ ਨੇ ਉਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੀ ਇਕੋਨਮੀ ਦੇ ਉੱਤੇ ਅਸਰ ਪਾਉਣਾ ਆ। ਸੋ ਜੇ ਚੀਨ ਦੇ ਵਿੱਚ ਆਰਥਿਕਤਾ ਥੱਲੇ ਵੱਲ ਨੂੰ ਜਾਂਦੀ ਆ ਤਾਂ ਇਸ ਦਾ ਅਸਰ ਦੁਨੀਆ ਦੇ ਬਹੁਤ ਸਾਰੇ ਹੋਰ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈਗਾ ਆ। ਸੋ ਹੁਣ ਤੱਕ 2021 ਦੇ ਮਿਡ ਤੋਂ ਬਾਅਦ 'ਚ ਜਿਹੜੀਆਂ ਕੰਪਨੀਜ਼ ਉੱਥੇ ਚਾਈਨੀਜ਼ ਹੋਮ ਸੇਲਸ ਕਰਦੀਆਂ ਆ, ਉਹਨਾਂ ਦੇ ਵਿੱਚੋਂ 40% ਡਿਫਾਲਟ ਕਰ ਚੁੱਕੀਆਂ ਆ ਤੇ ਇਹਨਾਂ ਦੇ ਵਿੱਚੋਂ ਮੋਸਟਲੀ ਪ੍ਰਾਈਵੇਟ ਪ੍ਰੋਪਰਟੀ ਡਿਵੈਲਪਰ ਜਿਹੜੇ ਆ ਉਹ ਦੱਸੇ ਜਾ ਰਹੇ ਆ। ਸੋ ਚਾਈਨਾ ਦਾ ਜਿਹੜਾ ਸੈਂਟਰਲ ਬੈਂਕ ਆ ਉਹ ਵਾਰ-ਵਾਰ ਇਹ ਕਹਿ ਰਿਹਾ ਵੀ ਭਾਈ ਅਸੀਂ ਆਪਣੀ ਪ੍ਰੋਪਰਟੀ ਦੀਆਂ ਪਾਲਿਸੀਜ਼ ਆ ਉਹਨਾਂ ਨੂੰ ਹੋਰ ਬਿਹਤਰ ਬਣਾਉਣ ਜਾ ਰਹੇ ਆ ਤੇ ਇਸ ਦੇ ਵਿੱਚ ਐਡਜਸਟਮੈਂਟ ਉਹ ਕੀਤੀ ਜਾਊਗੀ। ਹਾਲ ਦੀ ਘੜੀ ਉੱਥੋਂ ਦੀ ਜਿਹੜੀ ਸਰਕਾਰ ਆ ਉਸਨੇ ਇਸ ਦੇ ਵਿੱਚ ਕੋਈ ਆਪਣਾ ਹੱਥ ਜਾਂ ਟੰਗ ਜਿਹੜੀ ਉਹ ਨਹੀਂ ਅੜਾਈ। ਪਤਾ ਨਹੀਂ ਇਹਨਾਂ ਦੇ ਪਿੱਛੇ ਹੁਣ ਕੀ ਹੋਰ ਸੋਚ ਚੱਲ ਰਹੀ ਹੋਊਗੀ। ਜੀ, ਅਗਲੀ ਖਬਰ ਵੱਲ ਚਲੀਏ। ਯੂਕਰੇਨ ਤੇ ਰਸ਼ੀਆ ਦੀ ਲੜਾਈ ਦੇ ਵਿੱਚ ਅਮਰੀਕਾ ਦੇ ਇੱਕ ਫਿਗਰਸ ਆਏ ਆ, ਜਿਨ੍ਹਾਂ ਦੇ ਮੁਤਾਬਕ ਕਹਿੰਦੇ ਵੀ 5 ਲੱਖ ਲੋਕ ਮਾਰੇ ਜਾ ਚੁੱਕੇ ਆ। ਇਹ ਇੱਕ ਬਹੁਤ ਵੱਡਾ ਨੰਬਰ ਆ, ਜਿਸ ਦਾ ਅਸਰ ਆਉਣ ਵਾਲੇ ਦਿਨਾਂ 'ਚ ਦੋਨਾਂ ਮੁਲਕਾਂ ਦੇ ਉੱਤੇ ਬਹੁਤ ਵੱਡਾ ਪਊਗਾ। ਜੇ ਕਹਿੰਦੇ ਰਸ਼ੀਆ ਦੀ ਮਿਲਟਰੀ ਦੀਆਂ ਕੈਜੁਅਲਟੀਜ਼ ਨੂੰ ਕਾਊਂਟ ਕੀਤਾ ਜਾਵੇ, ਕਹਿੰਦੇ 3 ਲੱਖ ਦੇ ਕਰੀਬ ਹੋ ਗਈਆਂ ਆ। 1,20,000 ਮੌਤਾਂ ਤੇ 1,70,000 ਤੋਂ ਲੈ ਕੇ 1,80,000 ਤੱਕ ਜੋ ਫੌਜੀ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਤੇ ਯੂਕਰੇਨੀਅਨ ਫਿਗਰਸ ਜੇ ਦੱਸਦੇ ਜਾਈਏ, ਕਹਿੰਦੇ 70,000 ਲੋਕਾਂ ਦੀ ਮੌਤ ਹੋ ਚੁੱਕੀ ਆ, 1 ਲੱਖ ਤੋਂ ਲੈ ਕੇ 1,20,000 ਤੱਕ ਜ਼ਖਮੀ ਹੋ ਚੁੱਕੇ ਆ। ਰਸ਼ੀਅਨਸ ਆਊਟ ਨੰਬਰ ਕਰਦੇ ਯੂਕਰੇਨ ਨਾਲੋਂ। ਬੈਟਲ ਫਰੀ ਜੇ ਦੇਖਿਆ ਜਾਵੇ 3-1, ਜੇ 3 ਜਣੇ ਰਸ਼ੀਆ ਦੇ ਮਰੇ ਤੇ 1 ਜਣਾ ਯੂਕਰੇਨ ਦਾ ਮਰਿਆ ਹੈਗਾ। ਯੂਕਰੇਨ ਦੇ ਕੋਲ 5 ਲੱਖ ਦੇ ਕਰੀਬ ਇਸ ਟਾਈਮ ਫੌਜੀ ਆ, ਇਨਕਲੂਡਿੰਗ ਉਹਨਾਂ ਦੇ ਐਕਟਿਵ ਡਿਊਟੀ ਰਿਜ਼ਰਵ ਤੇ ਪੈਰਾਮਿਲਟਰੀ ਟਰੂਪ। ਰਸ਼ੀਆ ਨੇ ਉਹਨਾਂ ਦੇ ਜਿਹੜੇ ਆ ਟਰੂਪ ਆ, ਐਕਟਿਵ ਡਿਊਟੀ ਰਿਜ਼ਰਵ ਜਿਹੜੇ ਆ, ਲੋਕਾਂ ਨੂੰ ਕਿਹਾ ਵੀ ਤੁਹਾਨੂੰ ਜਾਣਾ ਹੀ ਪੈਣਾ, ਜੰਗ ਲੱਗੀ ਆ, ਉਹ ਟ੍ਰਿਪਲ ਕਰ ਲਿਆ ਨੰਬਰ, 13,30,000 ਦੇ ਕਰੀਬ। ਬਾਈਡਨ ਐਡਮਿਨਿਸਟ੍ਰੇਸ਼ਨ ਉਹਨਾਂ ਦਾ ਜੋ ਲਾਸਟ ਪਬਲਿਕ ਐਸਟੀਮੇਟ ਕੈਜੁਅਲਟੀਜ਼ ਦਾ ਹੈਗਾ ਆ, ਨਵੰਬਰ ਮਹੀਨੇ 'ਚ ਆਇਆ ਸੀ। ਜਨਰਲ ਮਾਰਕ ਕੇ ਮਿਲੇ, ਚੇਅਰਮੈਨ ਜੋ ਜੁਆਇੰਟ ਚੀਫ ਆਫ ਸਟਾਫ ਆ, ਉਹਨਾਂ ਨੇ ਕਿਹਾ ਸੀ ਵੀ 1 ਲੱਖ ਤੋਂ ਵੱਧ ਟਰੂਪ ਦੋਨਾਂ ਸਾਈਡਾਂ ਦੇ ਮਾਰੇ ਜਾ ਚੁੱਕੇ ਹੈਗੇ ਆ। ਇਹ ਜਦੋਂ ਤੋਂ ਹੀ ਜੰਗ ਲੜੀ ਸ਼ੁਰੂ ਹੋਈ ਆ ਫਰਵਰੀ 2022 ਤੋਂ। ਪਰ ਇਸ ਟਾਈਮ ਜੋ ਨੰਬਰਸ ਆ, ਹੁਣ ਮੈਂ ਤੁਹਾਨੂੰ ਦੱਸੇ ਦਿੱਤੇ ਆ ਵੀ ਕਾਫੀ ਚੇਂਜ ਹੋ ਗਏ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਦੋਨਾਂ ਮੁਲਕਾਂ ਦੇ ਜੋ ਫੌਜੀ ਆ ਉਹ ਮਾਰੇ ਜਾ ਚੁੱਕੇ ਆ। ਰਸ਼ੀਆ ਨੇ ਕਹਿੰਦੇ ਭਈ ਪੈਂਟਾਗਨ ਦੇ ਜੋ ਡਾਕੂਮੈਂਟ ਆ ਉਹਨਾਂ ਦੇ ਮੁਤਾਬਕ ਕਹਿੰਦੇ ਰਸ਼ੀਆ ਨੇ 1,99,500 ਤੋਂ ਲੈ ਕੇ 2,23,000 ਤੱਕ ਕੈਜੁਅਲਟੀਆਂ ਹੋ ਚੁੱਕੀਆਂ ਆ, ਜਿਹਦੇ ਵਿੱਚੋਂ 43,000 ਕਿਲਡ ਇਨ ਐਕਸ਼ਨ ਆ। ਇੱਕ ਹੋਰ ਡਾਕੂਮੈਂਟ ਕਹਿੰਦਾ ਜਿਹਦੇ ਵਿੱਚ ਯੂਕਰੇਨ 'ਚ 1,24,500 ਤੋਂ 1,31,000 ਕੈਜੁਅਲਟੀ ਹੋ ਚੁੱਕੀਆਂ ਤੇ 17,500 ਇਨ ਐਕਸ਼ਨ ਮਾਰੇ ਜਾ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਜੋ ਡੈਮੋਕ੍ਰੇਸੀ ਹੁੰਦੀ ਆ ਉਹਦੇ ਉੱਤੇ ਜਦੋਂ ਲੋਕਾਂ ਦੀਆਂ ਮੌਤਾਂ ਹੁੰਦੀਆਂ, ਚਾਹੇ ਉਹ ਫੌਜੀ ਵੀ ਹੋਣ, ਉਹਨਾਂ ਦਾ ਪੋਲੀਟੀਕਲ ਇੰਪੈਕਟ ਬਹੁਤ ਜ਼ਿਆਦਾ ਹੁੰਦਾ। ਡਾਕਟਰ ਫਰਕਸ ਆ, ਉਹਨਾਂ ਨੇ ਇਹ ਕਿਹਾ। ਪਰ ਕਹਿੰਦੇ ਇਕੱਲਾ ਡੈਮੋਕ੍ਰੇਸੀ ਨੂੰ ਛੱਡੋ, ਤੁਸੀਂ ਜਿਹੜੀ ਆਟੋਕ੍ਰੇਸੀ ਵੀ ਆ, ਜਿੱਦਾਂ ਵਲਾਡੀਮੀਰ ਪੁਟਿਨ ਉੱਥੇ ਦੇ ਪ੍ਰੈਜ਼ੀਡੈਂਟ ਆ, ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਸਾਰਾ ਅਸਰ ਪਊਗਾ। ਜੀ, ਇੱਕ ਹੋਰ ਬ੍ਰੇਕ ਦਾ ਵਕਤ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ SB 553 ਬਿੱਲ ਦੀਆਂ ਅਪਡੇਟਸ ਕੀ ਜਿਹੜਾ ਉਸ ਦੇ ਬਾਬਤ ਚੱਲ ਰਿਹਾ ਆ ਉਹ, ਤੇ ਨਾਲ ਦੇ ਨਾਲ ਇਕੋਨਮੀ ਨੂੰ ਲੈ ਕੇ ਕਿੱਧਰ ਵੱਲ ਨੂੰ ਇਕੋਨਮੀ ਜਿਹੜੀ ਉਹ ਜਾ ਰਹੀ ਆ, ਇੰਟਰਸਟ ਰੇਟਸ ਨੇ ਕਿਹੜੇ-ਕਿਹੜੇ ਹੋਰ ਨਵੇਂ ਰਿਕਾਰਡ ਤੋੜ ਦਿੱਤੇ ਆ, ਉਹਦੇ ਬਾਰੇ ਵੀ ਆਪਾਂ ਚਰਚਾ ਜਿਹੜੀ ਉਹ ਕਰਦੇ ਆ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ, ਗੱਲ ਕਰਦੇ ਜਾਈਏ ਮੌਰਗੇਜ ਰੇਟਸ ਨੂੰ, ਜਿਹੜਾ ਉਹ ਲੈ ਕੇ 2002 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਰਿਕਾਰਡ ਤੋੜ ਇੰਟਰਸਟ ਰੇਟ ਹੋ ਚੁੱਕੇ ਨੇ। 7.09% ਦੇ ਉੱਤੇ ਜਿਹੜਾ 30 ਈਅਰ ਫਿਕਸਡ ਆ, ਇਹ ਐਵਰੇਜ ਇੰਟਰਸਟ ਰੇਟ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਇੱਥੇ ਪਹੁੰਚ ਚੁੱਕਾ ਆ। ਫਰੈਡੀ ਮੈਕ ਜਿਹੜਾ ਇੱਕ ਮੌਰਗੇਜ ਜਾਇੰਟ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ। ਪਿਛਲੇ 2 ਦਹਾਕਿਆਂ ਦੇ ਵਿੱਚ
ਇਹ ਸਭ ਤੋਂ ਇਸ ਟਾਈਮ ਉਤਲੇ ਪੱਧਰ ਦੇ ਉੱਤੇ ਪਹੁੰਚ ਚੁੱਕਾ ਹੈ, ਜਿਹਦੇ ਕਰਕੇ ਘਰ ਖਰੀਦਣ ਦੀ ਜਿਹੜੀ क्षमता ਆ ਲੋਕਾਂ ਦੀ ਉਹ ਬਹੁਤ ਜ਼ਿਆਦਾ ਡਿੱਗ ਚੁੱਕੀ ਹੈ। ਰੀਸੈਂਟਲੀ ਆਪਾਂ ਖਬਰ ਕੀਤੀ ਸੀ ਵੀ ਮਹਿਜ 16% ਅਮਰੀਕਾ 'ਚ ਅਜਿਹੇ ਲੋਕ ਰਹਿ ਗਏ ਨੇ ਜਿਹੜੇ ਐਵਰੇਜ ਹੋਮ ਪ੍ਰਾਈਸ ਨੂੰ ਖਰੀਦ ਸਕਦੇ ਨੇ, ਜੋ ਕਿ 2012 ਦੇ ਵਿੱਚ 53-54% ਦੇ ਉੱਤੇ ਸੀਗਾ ਇੱਕ ਟਾਈਮ ਦੇ ਉੱਤੇ। ਹੁਣ $3.5 ਲੱਖ ਦਾ ਜੇ ਤੁਸੀਂ ਘਰ ਲੈ ਰਹੇ ਆ, 20% ਡਾਊਨ ਦੇ ਰਹੇ ਆ, ਤਾਂ 2021 ਚ ਇਹਦੀ ਕਿਸ਼ਤ ਬਣਨੀ ਸੀ $1150 ਤੇ ਹੁਣ ਬਣਨੀ ਹੈ ਇਹਦੀ ਤਕਰੀਬਨ $1900। ਇਹ ਉਦੋਂ ਦੇ ਇੰਟਰਸਟ ਰੇਟ 3% ਤੇ ਹੁਣ ਜਿਹੜਾ ਇੰਟਰਸਟ ਰੇਟ 7% ਦੇ ਹਿਸਾਬ ਦੇ ਨਾਲ ਇਹ ਦੇਖਿਆ ਜਾ ਰਿਹਾ ਆ। ਇਹ ਤਾਂ ਇਹ ਆ ਹਰਜੋਤ ਸਿੰਘ ਜੀ, ਜੇ 20% ਡਾਊਨ ਹੈਗਾ, ਜੇ ਕੋ ਨਹੀਂ ਹੈਗਾ ਉਹਦੇ ਲਈ ਫਿਰ PMI ਤੇ ਹੋਰ ਕਈ ਚੀਜ਼ਾਂ ਨਾਲ ਉਸ 'ਚ ਐਡ ਹੋ ਜਾਂਦੀਆਂ ਆ, ਤੇ ਇਹ ਕੰਮ ਹੋਰ ਵੀ ਜ਼ਿਆਦਾ ਉਸ ਦੇ ਲਈ ਮਹਿੰਗਾ ਬਣ ਜਾਊਗਾ। ਸੋ ਰਾਈਟ ਨਾਓ 30 ਈਅਰ ਜਿਹੜਾ ਫਿਕਸ ਰੇਟ ਆ ਉਹ 7.2% ਦੇ ਲਾਗੇ ਛਾਗੇ ਤੇ ਇਹ 8% ਤੱਕ ਪਹੁੰਚਣ ਦੀ ਆਸ ਬਣੀ ਹੋਈ ਹੈਗੀ ਆ। ਸੋ ਘਰ ਲੈਣਾ ਜਿਹੜਾ ਆ ਉਹ ਬਹੁਤ ਔਖਾ ਹੋਊਗਾ। ਸੋ ਕੰਜ਼ਿਊਮਰਸ ਨੂੰ ਪ੍ਰਪੇਅਰ ਰਹਿਣਾ ਚਾਹੀਦਾ, ਕਹਿੰਦੇ ਵੀ 8% ਇੰਟਰਸਟ ਰੇਟ ਦੇ ਲਈ। ਦੂਸਰੇ ਪਾਸੇ ਜੋ ਫੈਡਰਲ ਆਫੀਸ਼ੀਅਲਸ ਆ, ਫੈਡਰਲ ਰਿਜ਼ਰਵ ਬੋਰਡ ਦੇ, ਉਹਨਾਂ ਦੇ ਹੁਣ ਪਸੀਨੇ ਛੁੱਟੇ ਪਏ ਆ ਵੀ ਇਨਫਲੇਸ਼ਨ ਨੂੰ ਕਿੱਦਾਂ ਘਟਾਇਆ ਜਾ ਸਕੇ। ਇਕੋਨਮੀ ਹਜੇ ਵੀ ਜ਼ਿਆਦਾ ਸਲੋ ਡਾਊਨ ਨਹੀਂ ਹੋ ਰਹੀ ਹੈਗੀ। ਮਹਿੰਗਾਈ ਨੇ ਲੋਕਾਂ ਦੇ ਜਿਹੜੇ ਵੱਟ ਆ ਉਹ ਕੱਢੇ ਹੋਏ ਹੈਗੇ ਆ। ਯੂਨੈਨਿਮਸਲੀ ਪਿੱਛੇ ਫੈਡਰਲ ਜੋ ਫੈਡ ਦੇ ਆਫੀਸ਼ੀਅਲਸ ਆ ਉਹਨਾਂ ਨੇ ਵੋਟ ਕੀਤਾ ਸੀ 5.25 ਤੋਂ ਇੰਟਰਸਟ ਰੇਟ ਨੂੰ ਵਧਾ ਕੇ 5.5 ਤੱਕ ਕਰਨ ਦੇ ਲਈ। ਹਾਈਐਸਟ ਲੈਵਲ ਆ 22 ਸਾਲਾਂ 'ਚ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ 22 ਸਾਲਾਂ ਬਾਅਦ ਇੰਨਾ ਜ਼ਿਆਦਾ ਜਿਹੜਾ ਇੰਟਰਸਟ ਰੇਟ ਵਧਿਆ। ਸੋ ਟਾਰਗੇਟ ਸੈਂਟਰਲ ਬੈਂਕ ਦਾ ਇਹੀ ਆ ਵੀ ਜੋ ਇਨਫਲੇਸ਼ਨ ਆ ਉਹ 2% ਤੇ ਆਵੇ। ਜੋ ਖਬਰਾਂ ਆ ਰਹੀਆਂ, ਜੋ ਆਲੇ ਦੁਆਲੇ ਚੱਲ ਰਿਹਾ, ਜਿੱਦਾਂ ਗੈਸ ਦੀ ਪ੍ਰਾਈਸ ਹੋਰ ਵੱਧ ਗਈ ਹੈਗੀ ਆ, ਤੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਹੋਰ ਵਧਣਗੇ। ਇਹੀ ਜਿਹੜੀਆਂ ਕਿਆਸ ਰਹੀਆਂ ਆ ਉਹ ਲੱਗ ਰਹੀਆਂ ਹੈਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਕੋਨਮੀ ਨੇ ਕਿਹੜੇ ਪਾਸੇ ਵੱਲ ਨੂੰ ਜਾਣਾ ਉਹਦੇ ਤਾਂ ਅਜੇ ਰੁਝਾਨ ਹੀ ਨੇ, ਲੋਕ ਜਿਹੜੇ ਜਾਣਦੇ ਆ ਉਹ ਵੀ ਆ, ਪਰ ਕਈ ਜਿਹੜੇ ਇਸ਼ਾਰੇ ਆ ਉਹ ਹੋਰ ਵੀ ਚੀਜ਼ਾਂ ਨਾਲ ਦਰਸਾ ਜਾਂਦੇ ਆ। ਵਾਰਨ ਬਫੇ, ਜਿਸ ਦੀ ਆਪਣੀ ਫਰਮ ਬਰਕਸ਼ਾਇਰ ਹਾਥਵੇ ਆ, ਉਹਨਾਂ ਨੇ ਅਪ੍ਰੈਲ ਤੇ ਜੂਨ ਮਹੀਨੇ ਦੇ ਵਿੱਚ 8 ਬਿਲੀਅਨ $20 ਬਿਲੀਅਨ ਦੇ ਜਿਹੜੇ ਸਟਾਕ ਆ ਉਹਨਾਂ ਨੂੰ ਵੇਚਿਆ। ਤੇ ਇਹਦੇ ਵਿੱਚ ਇਹ ਸੁਜੈਸਟ ਕਹਿੰਦੇ ਆ ਵੀ ਕਈ ਅਰਥ ਸ਼ਾਸਤਰੀ ਕਰ ਰਹੇ ਆ ਵੀ US ਦੀ ਜਿਹੜੀ ਇਕੋਨਮੀ ਆ, ਜਿੱਦਾਂ ਕਈ ਤੇ ਜਾ ਰਹੇ ਵੀ ਸਭ ਕੁਝ ਬੱਲੇ ਬੱਲੇ ਆ, ਠੀਕ ਆ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਉਸ ਦੇ ਉੱਤੇ ਸ਼ੱਕ ਦੀ ਸੂਈ ਵੀ ਫਿਰ ਘੁੰਮਦੀ ਹੈਗੀ ਆ। ਸੋ ਜਸਟ ਇਮੈਜਿਨ $8 ਬਿਲੀਅਨ ਦੇ ਸਟਾਕ ਜਿਹੜੇ ਵੇਚਣੇ ਵੱਡੀ ਜਿਹੜੀ ਇੱਕ ਗੱਲ ਹੁੰਦੀ ਆ। ਉਧਰ ਜੇ ਪੋਲੀਟੀਕਲ ਸਾਈਡ ਤੋਂ ਦੇਖਿਆ ਜਾਵੇ, ਖਾਸ ਕਰਕੇ ਬਹੁਤ ਸਾਰੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਵਾਲੇ ਲੋਕ ਆ, ਉਹ ਇਕੋਨਮੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ। ਉਹ ਪਰਫਾਰਮੈਂਸ ਜਿਹੜੀ ਇਸ ਟਾਈਮ ਬਾਈਡਨ ਹੁਣਾਂ ਦੀ ਇਕੋਨਮੀ ਦੇ ਉੱਤੇ ਚੱਲ ਰਹੀ ਆ, ਉਸ ਨੂੰ ਲੈ ਕੇ ਉਹ ਚਿੰਤਤ ਨੇ ਤੇ ਪੈਥੈਟਿਕ ਤੱਕ ਵੀ ਆਖਿਆ ਜਾ ਰਿਹਾ ਆ। ਇੱਕ ਰੀਸੈਂਟਲੀ ਫੋਕਸ ਗਰੁੱਪ ਪਿਛਲੇ ਹਫਤੇ ਕੀਤਾ ਗਿਆ, ਜਿਨ੍ਹਾਂ ਵਿੱਚ 8 ਜਿਹੜੇ ਆ ਮੈਨ ਆਫ ਕਲਰ ਜਿਨ੍ਹਾਂ ਨੂੰ ਆਖਿਆ ਜਾਂਦਾ ਆ, ਜਿੱਦਾਂ ਆਪਾਂ ਕਹਿ ਲਓ ਵੀ ਕਾਲੇ ਪੀਲੇ ਤੇ ਵੱਖ-ਵੱਖ ਰੰਗਾਂ ਵਾਲੇ ਗੋਰਿਆਂ ਨੂੰ ਛੱਡ ਕੇ, ਉਹਨਾਂ ਨੇ ਜਿਨ੍ਹਾਂ ਨੇ ਵੋਟ ਕੀਤੀ ਸੀ ਪ੍ਰੈਜ਼ੀਡੈਂਟ ਬਾਈਡਨ ਦੇ ਲਈ, ਉਹਨਾਂ ਨੂੰ ਇਕੋਨਮੀ ਦੇ ਲਈ ਉੱਤੇ ਜਿਹੜੇ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਕਿਹਾ ਡਿਸਕਰੇਜਡ, ਪੈਥੈਟਿਕ, ਪੈਸਿਮਿਸਟ। ਸੋ ਉਹਨਾਂ ਦੀ ਡਿਸਸੈਟੀਫਿਕੇਸ਼ਨਸ ਇਸ ਟਾਈਮ ਪ੍ਰੈਜ਼ੀਡੈਂਟ ਬਾਈਡਨ ਤੇ ਡੈਮੋਕ੍ਰੇਟਸ ਦੇ ਨਾਲ ਕਾਫੀ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਦੇਖੀ ਜਾ ਰਹੀ ਹੈਗੀ ਆ। ਸੋ ਇਵੈਂਚੁਅਲੀ ਇਕੋਨਮੀ ਦਾ ਜਿਹੜਾ ਇਹ ਅਸਰ ਆ ਉਹ ਵੋਟਾਂ ਦੇ ਉੱਤੇ ਪੈਂਦਾ ਹੀ ਹੁੰਦਾ ਆ, ਤੇ ਉਹੀ ਆਪਾਂ ਨੂੰ ਹੁਣ ਇੱਥੇ ਵੀ ਨਜ਼ਰ ਆਉਣਾ ਸ਼ੁਰੂ ਹੋ ਰਿਹਾ ਹੈ। ਜੀ, ਤੇ ਆਪਾਂ ਨੂੰ ਪਤਾ ਹੀ ਆ ਵੀ ਪਿਛਲੇ ਕਈ ਦਿਨਾਂ ਤੋਂ ਆਪਾਂ SV 553 ਬਿੱਲ ਜਿਹੜਾ ਆ ਇੱਕ ਤਰ੍ਹਾਂ ਨਾਲ ਕਿਲਰ ਬਿੱਲ ਆ ਸਮਾਲ ਬਿਜ਼ਨਸ ਦੇ ਲਈ। ਜਿਹੜੇ ਚੋਰ ਆ, ਲੁਟੇਰੇ ਆ, ਉਹਨਾਂ ਨੂੰ ਫ੍ਰੀ ਪਾਸ ਆ ਵੀ ਜੋ ਮਰਜ਼ੀ ਸਮਾਨ ਚੱਕ ਕੇ ਲੈ ਜਾਓ, ਤੁਹਾਨੂੰ ਕੋਈ ਰੋਕ ਨਹੀਂ ਸਕਦਾ ਹੈਗਾ। ਸੋ ਉਹਦੇ ਅਗੇਂਸਟ ਆਪਣੀ ਜਿਹੜੇ ਭੈਣ ਭਰਾ ਆ ਸਮਾਲ ਬਿਜ਼ਨਸ ਓਨਰ, ਉਹ ਸਾਰੇ ਇਕੱਠੇ ਹੋਏ ਆ। ਕੱਲ ਆਪਾਂ ਪਰਸੋਂ ਦੇਖਿਆ ਹੀ ਸੀ 1000 ਤੋਂ ਲੈ ਕੇ 1500 ਤੱਕ ਬਿਜ਼ਨਸ ਓਨਰ ਇਕੱਠੇ ਹੋਏ ਸੀ। ਸੋ ਹੁਣ ਇਸ ਮੂਵਮੈਂਟ ਨੂੰ ਤੇਜ਼ ਕਰੀ ਰੱਖਣਾ ਹੈਗਾ।
1 ਸਤੰਬਰ ਨੂੰ ਸ਼ਾਇਦ 16 ਮੈਂਬਰੀ ਕਮੇਟੀ ਜਿਹੜੀ ਬਣੀ ਹੋਈ ਹੈਗੀ ਅਸੈਂਬਲੀ ਦੀ ਅਪਰੋਪਰੀਏਸ਼ਨ ਕਮੇਟੀ ਅਪਰੋਪਰੀਏਸ਼ਨ ਕਮੇਟੀ, ਉਹਦੇ ਸਾਹਮਣੇ ਇਹ ਬਿੱਲ ਜਾਣਾ ਆ। ਸੋ ਉਹ ਸਾਰੇ ਮੈਂਬਰਸ ਦੀ ਜਿਹੜੀ ਲਿਸਟ ਆ ਉਹ ਆਪਾਂ ਪੰਜਾਬੀ ਰੇਡੀਓ ਯੂਐਸ ਦੀ ਫੇਸਬੁੱਕ ਤੇ ਪਾ ਦੇਣੀ ਆ। ਕੋਸ਼ਿਸ਼ ਕਰਦੇ ਜਿਹੜੇ ਉਹਨਾਂ ਦੇ ਲੋਕਲ ਆਫਿਸਰਸ ਵੀ ਹੈਗੇ ਆ ਉੱਥੇ ਉਹਨਾਂ ਦੇ ਐਡਰੈਸ ਵੀ ਪਾਏ ਜਾਣ ਤੇ ਸਾਰੇ ਜਣੇ ਤਿਆਰ ਰਹੋ। ਉਹ ਕਿਉਂਕਿ ਚੱਕਰ ਕੀ ਆ ਵੀ ਕੈਲੀਫੋਰਨੀਆ ਵੱਡਾ ਬਹੁਤ ਆ, ਜਿੰਨੀ ਪੋਪੂਲੇਸ਼ਨ ਕੈਨੇਡਾ ਦੀ ਆ ਉਨੀ ਪੋਪੂਲੇਸ਼ਨ ਕੈਲੀਫੋਰਨੀਆ ਦੀ ਆ, ਬਲਕਿ ਉਹਦੇ ਨਾਲ ਥੋੜੀ ਜਿਹੀ ਜ਼ਿਆਦਾ ਆ। ਸੋ ਸਾਰੇ ਏਰੀਏ ਤੋਂ ਸੈਕਰਾਮੈਂਟੋ ਪਹੁੰਚ ਨਹੀਂ ਸਕਦੇ ਤੇ ਆਪਾਂ 1-2 ਦਿਨਾਂ 'ਚ ਹੀ ਜੋ ਜਸਕਰਨ ਸੋਤਾ ਭਾਜੀ ਤੇ ਕੱਲ ਡਾਕਟਰ ਸਿੰਘ ਜਿਹੜੇ ਡਾਕਟਰ ਸਿੰਘ ਵੀ ਸੀਗੇ ਹਰਮਿੰਦਰ ਸਿੰਘ ਉੱਥੇ, ਹਰਮਿੰਦਰ ਸਿੰਘ, ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ 3 ਵਜੇ ਵਾਲੇ ਸ਼ੋਅ 'ਚ ਆ ਕੇ ਡਿਟੇਲ ਦੱਸ ਸਕਣ। ਸੋ ਇੱਕ ਤਾਂ ਇਹ ਆ ਵੀ ਜਿਹੜੀ ਇਹ ਲਿਸਟ ਆ ਸਾਰਿਆਂ ਨੇ ਉਹਨਾਂ ਨੂੰ ਕੰਟੈਕਟ ਕਰਨਾ। ਬਾਕੀ ਜਿਹੜੇ ਏਰੀਏ 'ਚ ਹੈਗੇ, ਮੰਨ ਲਓ ਵੀ ਕੋਈ ਸਦਰਨ ਕੈਲੀਫੋਰਨੀਆ 'ਚ ਆ, ਹੁਣ ਇੱਥੇ ਨਹੀਂ ਆ ਸਕਦਾ, ਉਹਨਾਂ ਦੇ ਆਫਿਸ ਦੇ ਏਰੀਏ ਦੇ ਆਲੇ ਦੁਆਲੇ ਜਿੰਨੇ ਵੀ ਉਸ ਕਾਉਂਟੀ ਦੇ ਸਮਾਲ ਬਿਜ਼ਨਸ ਓਨਰਸ ਆ, ਨੋ ਮੈਟਰ ਪੰਜਾਬੀਆਂ ਦੇ ਆ ਜਾਂ ਸਪੈਨਿਸ਼, ਚਾਈਨੀਜ਼, ਕਿਸੇ ਵੀ ਕਮਿਊਨਿਟੀ ਦੇ ਆ, ਉਹਨਾਂ ਨੂੰ ਕੰਟੈਕਟ ਕਰੋ। ਲੈਟਰ ਉਹ ਆਲਰੇਡੀ ਤਿਆਰ ਕਰ ਰਹੇ ਆ, ਵਕੀਲ ਨਾਲ ਮਿਲ ਕੇ ਹੋਪਫੁਲੀ ਵਕੀਲ ਦਾ ਨਾਲ ਵੀ ਉਹਨਾਂ ਦੀ ਗੱਲ ਜਿਹੜੀ ਹੈ ਬਹੁਤ ਛੇਤੀ ਹੋ ਜਾਣੀ ਆ। ਸੋ ਉਹ ਲੈਟਰ ਤਿਆਰ ਕਰਕੇ ਉਹ ਆਪਾਂ ਸੋਚ ਰਹੇ ਹਾਂ ਵੀ ਇੱਕੋ ਦਿਨ ਜਿਹੜਾ ਆ ਉਹ ਪ੍ਰੋਟੈਸਟ ਕੀਤਾ ਜਾਵੇ, ਕੱਲੇ ਅਸੈਂਬਲੀ ਜੋ ਮੈਂਬਰ ਆ ਉਹਨਾਂ ਦੇ ਸਾਹਮਣੇ, ਉਸ ਏਰੀਏ ਦੇ ਵਿੱਚ 100 150 ਬੰਦਾ ਹੋਵੇ ਨਾਲ, ਪਲੱਸ ਜਿਹੜੇ ਲੈਟਰ ਆ ਉਹ ਸਾਈਨ ਹੋਣ ਬਿਜ਼ਨਸ ਓਨਰਸ ਵੱਲੋਂ, ਖਾਸ ਕਰਕੇ ਜਿਹੜੇ ਰਜਿਸਟਰਡ ਵੋਟਰ ਹੈਗੇ ਆ, ਸਿਟੀਜ਼ਨ ਹੈਗੇ ਆ, ਤਾਂ ਕਿ ਕਹੋ ਵੀ ਅਸੀਂ ਤੁਹਾਡੇ ਕੌਂਸਟੀਚੁਐਂਟ ਆ, ਤੁਸੀਂ ਸਾਡੇ ਏਰੀਏ ਨੂੰ ਰਿਪਰੈਜ਼ੈਂਟ ਕਰਦੇ ਆ, ਸਾਡਾ ਸਮਾਲ ਬਿਜ਼ਨਸ ਮਾਰੂਗੇ, ਇਹ ਕੰਮ ਚੰਗਾ ਨਹੀਂ ਹੈਗਾ। ਸੋ ਉਹਦੇ ਤੇ ਵਰਕਆਊਟ ਕਰ ਰਹੇ ਆ, ਸਾਰਿਆਂ ਨੇ ਐਕਟਿਵ ਰਹਿਣਾ ਆ। ਤੇ ਦੂਸਰੇ ਪਾਸੇ ਕੱਲ ਜੋ 2 ਮੀਟਿੰਗਸ ਹੋਈਆਂ ਸੀਗੀਆਂ, ਉਸ ਮੀਟਿੰਗ ਦੇ ਵਿੱਚ ਹੁਣ ਦੇਖੋ ਰਾਜਗਨਵੀਰ ਸਿੰਘ ਜੀ, ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਜੀ 25 ਦੇ ਕਰੀਬ ਫਾਰਮ ਵਰਕਰਸ ਟੋਲੈਰੀ ਤੋਂ, 25 ਸਿਰਫ 25 ਟੋਲੈਰੀ ਤੋਂ ਤੁਰ ਕੇ ਸੈਕਰਾਮੈਂਟੋ ਗਏ ਸੀ ਤੇ ਉਹਨਾਂ ਨੂੰ ਗਵਰਨਰ ਮਿਲਣ ਆਇਆ ਸੀ ਮੂਹਰੇ। ਸੋ ਉਹਨਾਂ ਨੇ ਆਪਣੀ ਮੰਗ ਮਨਾ ਲਈ ਸੀ। ਹੁਣ 1000 ਤੋਂ 1500 ਬਿਜ਼ਨਸ ਓਨਰ, ਤੁਸੀਂ ਕੱਲੇ ਦੀ ਦਿਹਾੜੀ ਪਾ ਲਓ ਕਿੰਨੀ ਆ, ਤੁਸੀਂ ਇਹ ਨਾ ਸੋਚੋ ਮੈਂ ਗਿਆ ਸੀ। ਹੁਣ ਜਿਹੜਾ ਇੱਕ ਬਿਜ਼ਨਸ ਓਨਰ ਆ, ਘੱਟੋ ਘੱਟ ਨਹੀਂ ਤਾਂ ਉਹਦਾ $500 ਤੁਸੀਂ ਇੱਕ ਦਿਹਾੜੀ ਦਾ ਰੱਖੋ, ਜੇ ਤੁਸੀਂ ਜਿਹੜੇ ਮੈਨੇਜ ਕਰਦੇ ਆ, ਕੰਮ ਛੱਡ ਕੇ ਗਏ ਆ, ਸਾਰਾ ਕੁਛ ਹੈ ਨਾ, ਠੀਕ ਹੈ ਕਿ ਨਹੀਂ। ਸੋ ਹੁਣ ਬੈਕ ਸਟੈਪ ਕਰਨ ਦੀ ਕੋਸ਼ਿਸ਼ ਨਾ ਕਰੋ। ਕੱਲ 2 ਮੀਟਿੰਗਾਂ ਕੀਤੀਆਂ ਡੇਵਿਡ ਕਾਰਟੀਜ਼ੀ ਦੇ ਆਫਿਸ ਨੇ, ਕਿਉਂਕਿ ਸਾਰੇ ਭਰਾ ਆ, ਆਪਾਂ ਏਦਾਂ ਚੰਗਾ ਨਹੀਂ ਲੱਗਦਾ ਉਹਨਾਂ ਦੇ ਨਾਂ ਡਿਸਕਲੋਜ਼ ਕਰੀਏ। ਇੱਕ ਮੀਟਿੰਗ ਦੇ ਵਿੱਚ ਤਾਂ ਜਦੋਂ ਉਸ ਮੀਟਿੰਗ 'ਚ ਇੱਕ ਪਾਰਟਿਸਪੈਂਟ ਜੋ ਆਪਣਾ ਭਰਾ ਸੀ, ਉਹਨੇ ਕਿਹਾ ਵੀ ਯਾਰ ਉਦੋਂ ਤੁਹਾਨੂੰ ਦੱਸ ਤਾਂ ਦਿੱਤਾ ਵੀ ਇਹ ਰਿਟੇਲਰਸ ਨੂੰ ਬਾਹਰ ਕੱਢੋ ਇਸ ਬਿੱਲ ਚੋਂ, ਵੀ ਇਹ ਠੀਕ ਨਹੀਂ ਹੈਗਾ। ਤੇ ਉਹ ਕਹਿੰਦੇ ਵੀ ਉਸ ਲਈ ਔਖਾ ਹੋ ਗਿਆ ਡੇਵਿਡ ਕਾਰਟੀਜ਼ੀ, ਵੀ ਨਹੀਂ ਅਸੀਂ ਵੀ ਅਗਲਾ ਕਹਿੰਦਾ ਵੀ ਜੇ ਤੇਰਾ ਇਹ ਐਟੀਟਿਊਡ ਆ ਤੇ ਮੀਟਿੰਗ ਓਵਰ ਆ। ਸੋ ਬੇਸਿਕਲੀ ਬਾਹਰ ਕੱਢਤਾ ਉਹਨੂੰ ਮੀਟਿੰਗ ਚੋਂ, ਜਿਹੜਾ ਬੋਲਿਆ ਉਹਦੇ ਮੋਹਰੇ। ਜਿਹੜੀ ਦੂਸਰੀ ਮੀਟਿੰਗ ਹੋਈ ਆ, ਉਹ ਕਿਹਾ ਗਿਆ ਸੀ ਵੀ ਸ਼ਾਇਦ ਸੈਨੋਜ਼ੇ ਗੁਰਦੁਆਰੇ ਵਾਲਿਆਂ ਵੱਲੋਂ ਪਹਿਲਾਂ ਕੀਤੀ ਗਈ ਆ ਆਰਗੇਨਾਈਜ਼, ਉਹਦੇ ਬਾਰੇ ਵੀ ਡਿਟੇਲ 'ਚ ਮੇਬੀ 3 ਵਜੇ ਦੱਸੂਗੇ ਜਸਕਰਨ ਸੋਤਾ ਭਾਜੀ। ਸੋ ਕੋਸ਼ਿਸ਼ ਏਦਾਂ ਨਾ ਕਰੀਏ, ਮੇਬੀ ਹੁਣ ਡੂ ਐਂਡ ਡਿਵਾਈਡ ਰੂਲ ਵਾਲਾ ਜਿਹੜਾ ਹੈਗਾ ਆ, ਉਹ ਕੋਸ਼ਿਸ਼ ਕੀਤੀ ਜਾਵੇ ਵੀ ਇਹਨਾਂ ਨੂੰ ਸ਼ਾਇਦ ਡਿਵਾਈਡ ਕਰਕੇ ਆਪਾਂ ਇਹਨਾਂ ਦੀ ਪਾਵਰ ਘਟਾ ਦਈਏ। ਆਪਾਂ ਸਾਰੇ ਇਕੱਠੇ ਭਰਾ ਆ, ਸਾਰਿਆਂ ਦਾ ਇੱਕੋ ਹੀ ਕਾਜ਼ ਆ, ਨੋ ਮੈਟਰ ਡੈਮੋਕ੍ਰੇਟ, ਰਿਪਬਲਿਕਨ ਆ, ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ, ਕਿਹੜੀ ਨੂੰ ਨਹੀਂ ਕਰਦੇ, ਇੱਕੋ ਇੱਕ ਮਕਸਦ ਆ ਵੀ ਇਹ ਜਿਹੜਾ ਬਿੱਲ ਆ, ਇਹਦੇ ਵਿੱਚੋਂ ਇਹ ਬਿੱਲ ਫੇਲ ਹੋਣਾ ਚਾਹੀਦਾ। ਬਿੱਲ ਦੇ ਵਿੱਚੋਂ ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਚਾਹੇ ਉਹ ਰਿਟੇਲਰਸ ਆ, ਚਾਹੇ ਛੋਟੇ ਬਿਜ਼ਨਸ ਆ, ਕੋਈ ਵੀ, ਤੇ ਉਹਨਾਂ ਨੂੰ ਜਿਹੜਾ ਐਕਸਕਲੂਡ ਕੀਤਾ ਜਾਣਾ ਚਾਹੀਦਾ। ਸਾਡਾ ਇੱਕੋ ਮਕਸਦ ਹੋਣਾ ਚਾਹੀਦਾ ਤੇ ਕਿਸੇ ਨੂੰ ਠੰਡੇ ਨਹੀਂ ਪੈਣ ਦੇਣਾ ਚਾਹੀਦਾ ਤੇ ਪੂਰਾ ਐਕਟਿਵ ਹੋਣਾ ਹੈ। ਤੇ ਹੁਣ ਇਹ ਨਾ ਸੋਚੋ ਵੀ ਨਹੀਂ ਯਾਰ ਮੇਰਾ ਹੁਣ ਇਹ ਆ ਵੀ ਹੁਣ ਚੱਜ ਦਾ ਲੌਬੀਇਸਟ ਹਾਇਰ ਕਰ ਲਿਓ, ਏਦਾਂ ਦਾ ਨਾ ਹੋਵੇ ਜਿਹਨੂੰ ਪਤਾ ਹੀ ਨਾ ਲੱਗੇ ਬਿੱਲ ਕਦੋਂ ਆਇਆ, ਕਦੋਂ ਪਾਸ ਹੋ ਗਿਆ, ਤੇ ਫਿਰ ਆ ਕੇ ਕਹਿਣ ਵੀ ਹੁਣ ਤੁਹਾਨੂੰ ਅਸੀਂ ਐਜੂਕੇਟ ਕਰਾਂਗੇ। ਸੋ ਹੁਣ ਇਹ ਵੀ ਨਾ ਕੋਈ ਕਹੇ ਵੀ ਲੈ ਯਾਰ ਮੇਰਾ ਤਾਂ ਸੈਂਟਾਇਨਾ 'ਚ ਸਟੋਰ ਆ, ਮੈਂ ਆ ਨਹੀਂ ਸਕਦਾ, ਦੂਰ ਆ। ਹੁਣ ਉਸ ਏਰੀਆ ਦਾ ਜਿਹੜਾ ਅਸੈਂਬਲੀ ਮੈਂਬਰ ਇਸ ਕਮੇਟੀ ਦਾ ਮੈਂਬਰ ਆ, ਉਹਨਾਂ ਦੀ ਸਾਰੀ ਲਿਸਟ ਲਾਵਾਂਗੇ ਤੇ ਤੁਸੀਂ ਉਸ ਏਰੀਏ 'ਚ ਕਿਹੜੇ ਦਿਨ ਪ੍ਰੋਟੈਸਟ ਕਰਨਾ ਆ ਉਹ ਆਪਾਂ ਤੁਹਾਨੂੰ ਦੱਸਾਂਗੇ, ਕਿਉਂਕਿ ਇੱਕੋ ਦਿਨ ਹੋਊਗਾ। ਪ੍ਰੈਸ ਰਿਲੀਜ਼ ਆਪਾਂ ਮੀਡੀਆ ਵੱਲੋਂ ਤੁਹਾਡੀ ਹੈਲਪ ਕਰ ਸਕਦੇ ਹਾਂ, ਕੀ ਪ੍ਰੈਸ ਰਿਲੀਜ਼ ਆ, ਤਾਂ ਕਿ ਉਹਦਾ ਪੂਰਾ ਇੰਪੈਕਟ ਪਵੇ। ਬਾਕੀ ਜਿਹੜੇ ਸੈਕਰਾਮੈਂਟੋ ਦੇ ਸਾਡੇ ਭੈਣ ਭਰਾ ਜਿੰਨੇ ਬਿਜ਼ਨਸ ਓਨਰਸ ਆ, ਉਹ ਕਿਉਂਕਿ ਅੱਜ ਕੱਲ੍ਹ ਸੈਸ਼ਨ ਚੱਲ ਰਿਹਾ ਤੇ ਸਾਰੇ ਅਸੈਂਬਲੀਮੈਨ ਸੈਕਰਾਮੈਂਟੋ ਹੀ ਆ। ਸੋ ਉਹਨਾਂ ਨੂੰ ਜੇ ਮਿਲ ਸਕਦੇ ਕੱਲੇ ਨੂੰ, ਕਿਉਂਕਿ ਕਈ ਤਾਂ ਟਾਈਮ ਹੀ ਨਹੀਂ ਦਿੰਦੇ ਹੈਗੇ ਮਿਲਣ ਦਾ, ਪਰ ਲੋਕਲ ਆਫਿਸ ਵੀ, ਕਿਉਂਕਿ 2 ਆਫਿਸ ਹੁੰਦੇ, ਇਹ ਕੋਸ਼ਿਸ਼ ਕਰੋ। ਇਸ ਪ੍ਰੋਟੈਸਟ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਵੀ ਅਸਰ ਕੀ ਪਿਆ। ਜੀ ਅਸਰ ਇਹ ਹੋਇਆ
ਵੀ ਕੱਲ੍ਹ ਜਿਹੜੇ ਇਹਨਾਂ ਦੇ ਯੂਨੀਅਨ ਵਰਕਰਸ ਆ, ਉਹਨਾਂ ਨੇ ਇੱਕ ਰਾਈਟ ਏਡ ਸਟੋਰ ਦੇ ਸਾਹਮਣੇ ਪ੍ਰੋਟੈਸਟ ਕੀਤਾ ਸੀਗਾ, ਇਹਦਾ 35-40 ਵੀ ਜੀ ਇਹ ਅਸੀਂ ਇਸ ਬਿੱਲ ਦੇ ਹੱਕ ਦੇ ਵਿੱਚ ਆ, ਵੀ ਸਾਡੀ ਲਾਈਫ ਨੂੰ ਖਤਰਾ ਆ। ਇਹ ਵੀ ਆਪਾਂ ਕਲੀਅਰ ਕਰਦੇ ਜਾਈਏ, ਜਿੰਨੇ ਵੀ ਸਾਡੇ ਜਿਹੜੇ ਵਰਕਰਸ ਆ, ਜਿੰਨੇ ਵੀ ਸਟੋਰਾਂ ਤੇ ਕੰਮ ਕਰਦੇ ਆ, ਆਪਾਂ ਨੂੰ ਬਹੁਤ ਜ਼ਿਆਦਾ ਫਿਕਰ ਆ ਉਹਨਾਂ ਦਾ, ਕਿਉਂਕਿ ਬਹੁਤੇ ਆਪਣੇ ਰਿਸ਼ਤੇਦਾਰੀ ਹੈਗੇ ਆ। ਆਪਾਂ ਕੋਈ ਨਹੀਂ ਚਾਹੁੰਦਾ ਹੈਗਾ ਵੀ ਸਾਡਾ ਕੋਈ ਵੀ ਭੈਣ ਭਰਾ, ਕੋਈ ਸਾਡਾ ਜਿਹੜਾ EMPLOYEE ਆ ਉਹ ਕਿਸੇ ਤਰ੍ਹਾਂ ਖਤਰੇ 'ਚ ਪਵੇ। ਇਹ ਬਿਲਕੁਲ ਕਲੀਅਰ ਆ ਕਿਸੇ ਵੱਲੋਂ, ਅਸੀਂ ਉਸ ਦੇ ਅਗੇਂਸਟ ਨਹੀਂ ਹੈਗੇ। ਤੇ ਹੁਣ ਦੇਖੋ ਵੀ ਉਹਨਾਂ ਨੇ ਇਹ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ। ਦੇਖੋ ਹੁਣ ਬਿੱਲ ਪਹਿਲਾਂ ਨਹੀਂ ਪ੍ਰੋਟੈਸਟ ਹੋਇਆ ਕੋਈ ਵੀ, ਪਹਿਲੀ ਵਾਰੀ ਪ੍ਰੋਟੈਸਟ ਕੀਤਾ, ਉਹਦੀਆਂ ਫੋਟੋਆਂ ਪਾਈਆਂ। ਉਹਦਾ ਕੀ ਆ, ਕਾਊਂਟਰ ਕਰਨ ਦੇ ਲਈ। ਹੁਣ ਯੂਨੀਅਨਸ ਐਕਟਿਵ ਹੈ, ਇਹ ਤੋਂ ਇਹ ਵੀ ਕਲੀਅਰ ਹੋ ਗਿਆ, ਜਿਸ ਤਰ੍ਹਾਂ ਉਦਣ ਹਰਮਿੰਦਰ ਸਿੰਘ ਉਹਨਾਂ ਨੇ ਦੱਸਿਆ ਸੀ ਵੀ ਇਸ ਬਿੱਲ ਨੂੰ ਯੂਨੀਅਨਸ ਵਾਲੇ ਸਪਾਂਸਰ ਕਰਦੇ ਆ, ਉਹ ਪੁਸ਼ ਕਰ ਰਹੇ। ਹੁਣ ਇਹ ਤੋਂ ਇਹ ਵੀ ਕਲੀਅਰ ਆ, ਤੇ ਆਪਾਂ ਨੂੰ ਪਤਾ ਹੀ ਆ ਵੀ ਨਹੀਂ ਜਿੱਥੇ ਦੇਖੋ ਯੂਨੀਅਨ ਵਾਲੇ ਬਿਲਕੁਲ ਹਰਜੋਤ ਸਿੰਘ ਜਿਹੜੀ ਇਹ ਗੱਲ ਆਖੀ ਆ, ਉਹ ਕੋਈ ਵੀ ਨਹੀਂ ਚਾਹੁੰਦਾ ਭਾਈ ਕਿਸੇ ਦੀ ਜਾਨ ਜਾਵੇ, ਜੀ ਕੋਈ ਏਦਾਂ ਨਾ ਹੋਵੇ। ਇੱਕ ਪਾਸੇ ਤੁਸੀਂ EMPLOYEE ਨੂੰ ਬਚਾਉਣਾ ਆ, ਬਹੁਤ ਵਧੀਆ ਗੱਲ ਆ, ਪਰ ਜਿੰਨੇ EMPLOYER ਆ ਉਹਦਾ ਵੀ ਥੋੜਾ ਧਿਆਨ ਰੱਖੋ, ਖਾਸ ਕਰਕੇ ਉਹ ਵਾਲੀਆਂ ਕੰਪਨੀਆਂ ਦੇ ਲਈ ਜਾਂ ਉਹ ਵਾਲੇ ਛੋਟੇ ਸਮਾਲ ਬਿਜ਼ਨੈਸਿਸ ਦੇ ਲਈ ਜਿਹੜੇ ਇੰਨੇ ਵੱਡੇ, ਉਹਨਾਂ ਦੇ ਬਜਟ ਥੋੜੀ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ। ਉਹ ਕਾਰਪੋਰੇਸ਼ਨਸ ਦੇ ਨਾਲ ਕਿੱਦਾਂ ਮੈਚ ਕਰ ਜਾਣਗੇ? ਕਾਰਪੋਰੇਸ਼ਨਸ ਇਦਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਲਿਆ ਸਕਦੀਆਂ, ਉਹ ਕਰ ਸਕਦੀਆਂ ਆ। ਇਹਨਾਂ 'ਚੋਂ ਕੋਈ ਵੀ ਨਹੀਂ ਕਹਿੰਦਾ ਵੀ ਭਾਈ ਕੋਈ ਮਰੋ ਮੇਰੇ ਲਈ, ਵੀ ਇਸ ਚੀਜ਼ ਦੇ ਲਈ ਜਿਹੜਾ ਉਹ ਕਰੋ, ਪਰ ਇੰਨਾ ਕੁ ਤਾਂ ਜਿਹੜਾ ਉਹਨਾਂ ਨੂੰ ਹਿਸਾਬ ਕਿਤਾਬ ਰੱਖਣਾ ਚਾਹੀਦਾ ਆ ਵੀ ਭਾਈ ਇਹਨਾਂ ਦੀ ਸੇਫਟੀ ਦੇ ਨਾਲ EMPLOYER ਇਨ ਬਿਜ਼ਨਸ ਵੀ ਰਵੇ, ਬਿਜ਼ਨਸ ਜਿਹੜਾ ਉਹ ਚੱਲਦਾ ਰਵੇ। ਉਹਦੇ ਲਈ ਕੀ ਆ, ਚੋਰਾਂ ਦੇ ਲਈ, ਲੁਟੇਰਿਆਂ ਦੇ ਲਈ ਜਿਹੜੇ ਉਹ ਆ ਰਹੇ ਆ, ਉਹਨਾਂ ਨੂੰ ਰੋਕਣ ਦੇ ਲਈ ਇਸ ਬਿੱਲ ਦੇ ਵਿੱਚ ਕੀ ਆ, ਉਹ ਵੀ ਜਿਹੜੀ ਚੀਜ਼ ਨਾਲ ਜਿਹੜੀ ਜ਼ਰੂਰ ਐਡ ਹੋਣੀ ਚਾਹੀਦੀ ਆ। ਜੀ ਬਿਲਕੁਲ। ਤੇ ਬਾਕੀ ਕਿੰਨੀ ਐਜੂਕੇਸ਼ਨ ਦੇਣੀ ਆ, ਤੁਹਾਨੂੰ ਲੌਗ ਰੱਖਣੇ ਪੈਣੇ ਆ, ਕਿੰਨਾ ਕੁਛ ਉਹ ਜਿਹੜਾ ਐਕਸਟਰਾ ਜਦੋਂ ਖਰਚਾ। ਕੰਪਲਾਇੰਸ ਕਿਤੇ ਵੀ ਵੱਧਦੀ ਆ, ਉਹਦੇ ਖਰਚੇ ਵੱਧਦੇ ਆ, ਇਹ ਸਭ ਨੂੰ ਹੀ ਪਤਾ ਆ। ਜਿੱਥੇ ਟ੍ਰੇਨਿੰਗਸ ਹੋਣਗੀਆਂ, ਜਿੱਥੇ ਉਹ ਸਾਰਾ ਕੁਝ ਹੋਊਗਾ, ਵੱਡੀਆਂ ਕੰਪਨੀਆਂ ਮੇ ਵੀ ਉਹ ਕਰ ਲੈਣ, ਉਹਨਾਂ ਦੇ ਕੋਲ ਮੋਨੀਟਰੀ ਇੰਨੇ ਸਾਧਨ ਹੁੰਦੇ ਆ। ਛੋਟੇ ਬਿਜ਼ਨਸ ਦੇ ਕੋਲ ਉਹ ਕੰਪਲਾਇੰਸ ਨੂੰ ਪੂਰਾ ਕਰਨ ਦੇ ਲਈ ਜੇ ਇੰਨੇ ਸਾਧਨ ਜਿਹੜੇ ਉਹ ਨਹੀਂ ਹੁੰਦੇ, ਇਹ ਮੰਨਣਾ ਹੀ ਪੈਣਾ। ਇਹਦੇ ਵਿੱਚ ਕੋਈ ਇਸ 'ਚ ਦੋ ਰਾਵਾਂ ਜਿਹੜੀਆਂ ਉਹ ਨਹੀਂ ਹੁੰਦੀਆਂ। ਜ਼ਿਆਦਾ ਭਾਰ ਤੁਸੀਂ ਜਿੰਨਾ ਜਿਹੜਾ ਉਹ ਇੱਕ ਜਿਹੜੇ ਬਿਜ਼ਨਸ ਉੱਤੇ ਪਾਓ ਜਾਓਗੇ, ਤਾਂ ਬਿਜ਼ਨਸ ਦੇ ਇਵੈਂਚੁਅਲੀ ਸ਼ਟ ਡਾਊਨ ਹੀ ਉਹਨੂੰ ਜਿਹੜਾ ਉਹ ਕਰਨਾ ਪੈ ਜਾਂਦਾ ਆ। ਤਾਂ ਹੀ ਤਾਂ ਰੈਗੂਲੇਸ਼ਨਸ, ਕੰਪਲਾਇੰਸ ਨੂੰ ਲੈ ਕੇ ਲੋਕ ਖਾਸੇ ਜਿਹੜੇ ਉਹ ਦੁਖੀ ਹੁੰਦੇ ਆ। ਇਹਦੇ ਵਿੱਚ ਇਹ ਵੀ ਨਹੀਂ ਆ ਵੀ ਕੋਈ ਜਿਹੜੀ ਵੀ ਕੰਪਲਾਇੰਸ ਆਉਂਦੀ ਆ, ਉਹ ਸਾਰੀਆਂ ਜਿਹੜੀਆਂ ਉਹ ਮਾੜੀਆਂ ਹੁੰਦੀਆਂ ਆ, ਪਰ ਵਿੱਚ ਹਮੇਸ਼ਾ ਹੀ ਛੋਟਾਂ ਐਗਜ਼ੈਂਪਸ਼ਨਸ ਦੇਖੀਆਂ ਗਈਆਂ ਨੇ, ਤੇ ਇਹਦੇ ਵਿੱਚ ਵੀ ਇਹਨਾਂ ਲਈ ਇਹ ਐਗਜ਼ੈਂਪਸ਼ਨ ਵਗੈਰਾ ਜਿਹੜੀ ਉਹ ਜ਼ਰੂਰ ਹੋ ਸਕਦੀ ਹੈ। ਜੀ, ਸੋ ਇਹਦੇ ਬਾਰੇ ਡਿਟੇਲ ਦੇ ਵਿੱਚ 3 ਵਜੇ ਜਿਹੜਾ ਸ਼ੋਅ ਹੋਣਾ ਆ, ਉਹਦੇ ਵਿੱਚ ਜਸਕੰਤ ਸਿੰਘ ਸੋਤਾ ਤੇ ਹਰਮਿੰਦਰ ਸਿੰਘ ਭਾਜੀ ਹੁਣੀ ਜੁੜਨਗੇ। ਉਹ ਤੁਹਾਨੂੰ ਡਿਟੇਲ 'ਚ ਦੱਸਣਗੇ। ਬਾਕੀ ਜਿਹੜੀ ਜਿੰਨੇ ਵੀ ਅਸੈਂਬਲੀ ਮੈਂਬਰਸ, ਕਮੇਟੀ ਦੇ ਮੈਂਬਰ ਆ, ਉਹਨਾਂ ਦੀ ਜਿਹੜੀ ਲਿਸਟ ਆ, ਉਹ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪਾ ਦਿੱਤੀ ਆ। ਗਾਹਾਂ ਤੇ ਗਾਹਾਂ ਸ਼ੇਅਰ ਕਰ ਦਿਓ, ਤੇ ਉਹਨਾਂ ਨੂੰ ਈਮੇਲ, ਫੋਨ ਕਰਨੇ ਤੁਸੀਂ ਹੁਣ ਤੋਂ ਹੀ ਸ਼ੁਰੂ ਕਰ ਦਿਓ। 1 ਤਰੀਕ ਨੂੰ ਜਿਹੜੀ ਆ ਉਹ ਪੂਰੀ ਜੰਗ ਜਿਹੜੀ ਚੜ੍ਹਾਈ ਤੇ ਹੋਣੀ ਆ। ਹੁਣ ਇਹ ਸੋਚ ਲਿਓ ਵੀ ਇਹ ਤਾਂ ਸ਼ੁਰੂਆਤ ਸੀ ਜਿੱਦਣ ਸੈਕਰਾਮੈਂਟੋ ਗਏ ਆ। ਸੋ 1 ਤਰੀਕ ਨੂੰ ਜਿਹੜਾ ਇਕੱਠ ਆ ਉਹ 3 ਟਾਈਮ ਜ਼ਿਆਦਾ ਹੋਣਾ ਚਾਹੀਦਾ ਉਦਣ ਨਾਲੋਂ, ਤਾਂ ਕਿ ਜਿਹੜੀ ਆ ਸੈਕਰਾਮੈਂਟੋ ਕੈਪੀਟਲ ਪੂਰੀ ਤਰ੍ਹਾਂ ਹਿੱਲ ਜਾਏ, ਕਿਉਂਕਿ ਯੂਨੀਅਨ ਵਰਕਰਸ ਬਹੁਤ ਆ, ਉਹਨਾਂ ਨੇ ਵੀ ਬਹੁਤ ਵੱਡੀ ਗਿਣਤੀ 'ਚ ਹੋਣਾ ਆ। ਸੋ ਇਹ ਸਾਰੇ ਡਿਟੇਲ ਦੇ ਵਿੱਚ ਆਪਾਂ ਫਿਰ 3 ਵਜੇ ਦੱਸਾਂਗੇ। ਤੇ ਹੁਣ ਫਿਰ ਆਪਾਂ ਇਜਾਜ਼ਤ ਲੈਂਦੇ ਆ, ਤੇ ਅੱਗੇ ਦੇ ਜਿਹੜੇ ਪ੍ਰੋਗਰਾਮ ਆ ਉਹ ਦੱਸਦੇ ਜਾਓ ਰਾਜ ਜੀ। ਇਸ ਤੋਂ ਬਾਅਦ ਦੇ ਵਿੱਚ ਮਸੂਦ ਮੱਲੀ ਹੋਣਾ ਦਾ ਪ੍ਰੋਗਰਾਮ ਮੈਂ ਆਵਾਂਗਾ ਨਾਲ ਹਨੇਰੀਆਂ ਦੇ 11:30 ਤੱਕ। 11:30 ਤੋਂ 1 ਵਜੇ ਦੇ ਵਿੱਚ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਨਜ਼ਰੀਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਕੁਝ ਗੱਲਾਂ, ਕੁਝ ਗੀਤ ਤੇ ਰਿਸ਼ਤਿਆਂ ਦੇ ਜਿਹੜੇ ਪ੍ਰੋਗਰਾਮ ਆ ਉਹ ਪੇਸ਼ ਹੋਊਗਾ। ਤੇ 3 ਤੋਂ 4 ਸਾਂਝੀ ਸਾਥ, 4 ਤੋਂ 5:30 ਘਰ ਸੰਸਾਰ, 5:40 ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਰਹਿਰਾ ਸਾਹਿਬ ਜੀ ਦੇ ਪਾਠ। ਉਸ ਉਪਰੰਤ ਪੰਥ ਪ੍ਰਕਾਸ਼ ਦੀ ਜਿਹੜੀ ਲੜੀਵਾਰ ਕਥਾ ਚੱਲ ਰਹੀ ਆ, ਉਹ ਸਰਵਣ ਆਪਾਂ ਕਰਾਂਗੇ। 8 ਤੋਂ 8:30 ਵਜੇ ਦੇ ਵਿੱਚ ਖਬਰ ਤੇ ਨਜ਼ਰ, ਤੇ ਫਿਰ 8:30 ਤੋਂ 10 ਵਜੇ ਤੱਕ ਕਦੀ ਇਤਿਹਾਸ ਬੋਲਵੇ ਮਸੂਦ ਮੱਲੀ ਹੋਣਾ ਦਾ ਇਹ ਪ੍ਰੋਗਰਾਮ ਜਿਹੜਾ ਉਹ ਪੇਸ਼ ਹੋਊਗਾ। ਸੋ ਇਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਵੱਲੋਂ, ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।